ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 18 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੁਸਾਂਝ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, H&M ਆਇਲ ਵਾਲੇ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਵੀਰ ਕੌਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ, ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਟਾਰਲਕ ਤੋਂ, ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ, ਜਿਨ੍ਹਾਂ ਤੋਂ ਤੁਸੀਂ ਜੇਕਰ ਬੈਂਕ ਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਰਜ਼ੇ ਦੇ ਜਾਲ ਦੇ ਵਿੱਚ ਫਸੇ ਹੋ, ਤਾਂ ਕਾਲ ਕਰੋ 1-888-888-9914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਕੱਲ ਤੋਂ ਡਿਸਕਸ ਕਰਦੇ ਆ ਰਹੇ ਹਾਂ, ਲੈਬਨਾਨ ਦੇ ਵਿੱਚ ਜਿਹੜੇ ਪੇਜਰਸ ਆ ਜਿਨ੍ਹਾਂ ਨੂੰ ਬਲਾਸਟ ਕਰ ਦਿੱਤਾ ਗਿਆ, ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਆ, 250 ਦੇ ਕਰੀਬ ਫੱਟੜ ਹੋ ਚੁੱਕੇ ਆ, ਜਿਨ੍ਹਾਂ 'ਚ ਡਾਕਟਰ ਨਰਸਸ ਵੀ ਬਹੁਤ ਆ, ਕਿਉਂਕਿ ਹਸਪਤਾਲਾਂ ਦੇ ਵਿੱਚ ਪੇਜਰਸ ਨੂੰ ਯੂਜ਼ ਕੀਤਾ ਜਾਂਦਾ ਸੀ। ਹੁਣ ਇਹ ਜਿਹੜੀ ਕੰਪਨੀ ਨੇ ਬਣਾਏ ਆ, ਉਹਦੇ ਪਿੱਛੇ ਜਿਹੜੀਆਂ ਲੋਕ ਆ ਬਹੁਤ ਜ਼ਿਆਦਾ ਪਏ ਹੈਗੇ ਆ ਵੀ ਕੱਲ ਨੂੰ ਤਾਂ ਇਹ ਹੋਰ ਕਿਸੇ ਤੇ ਵੀ ਇਦਾਂ ਦੀ ਗੱਲ ਜਿਹੜੀ ਵਾਪਰ ਸਕਦੀ ਹੈਗੀ ਆ। ਤਾਈਵਾਨ ਬੇਸਡ ਗੋਲਡ ਅਪੋਲੋ, ਉਹਨਾਂ ਨੇ ਇਹ ਕਿਹਾ ਵੀ ਹੰਗਰੀ ਬੇਸਡ ਬੈਕ BAC, ਉਹਨਾਂ ਨੂੰ ਲਾਇਸੈਂਸ ਦਿੱਤਾ ਗਿਆ ਸੀ ਇਸ ਬ੍ਰਾਂਡ ਦਾ, ਜਿਸ ਨੂੰ ਹੈਜ਼ਬੁੱਲਾ ਵਾਲੇ ਯੂਜ਼ ਕਰਦੇ ਸੀ ਤੇ ਜਿਸ ਦਾ ਜਿਹੜਾ ਆ ਪੇਜਸ ਦਾ ਬਲਾਸਟ ਹੁਣ ਇਹ ਪਤਾ ਚੱਲ ਰਿਹਾ ਵੀ ਸ਼ਾਇਦ ਜਿਹੜੀ ਮਸਾਦ ਆ ਇਜ਼ਰਾਈਲ ਦੀ ਪੁਲਿਸ ਫੋਰਸ, ਉਹਨਾਂ ਵੱਲੋਂ ਕੀਤਾ ਗਿਆ ਹੈਗਾ। ਤੇ ਹੈਜ਼ਬੁੱਲਾ ਨੇ ਵੀ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਬਹੁਤ ਮਾੜੀ ਗੱਲ ਆ, ਅਸੀਂ ਇਸ ਦਾ ਜਿਹੜਾ ਜਵਾਬ ਆ ਉਹ ਵੀ ਦੇਵਾਂਗੇ। ਪਲੱਸ ਜਿਹੜੇ ਮੈਨੂਫੈਕਚਰਰਸ ਹੈਗੇ ਜਿਨ੍ਹਾਂ ਨੇ ਇਹ ਬਣਾਈ ਸੀ, ਉਹਨਾਂ ਨੇ ਕਿਸ ਤਰ੍ਹਾਂ ਉਹ ਬਲਾਸਟ ਹੋਣ ਵਾਲਾ ਮਟੀਰੀਅਲ ਉਹਨਾਂ ਦੇ ਵਿੱਚ ਪਾ ਦਿੱਤਾ ਤੇ ਉਹਨਾਂ ਨੂੰ ਹੈਕ ਕਰਕੇ ਬਾਅਦ ਦੇ ਵਿੱਚ ਬਲਾਸਟ ਕਰ ਦਿੱਤਾ ਗਿਆ। ਸੋ ਬੈਕ ਕੰਸਲਟਿੰਗ, ਜਿਹਦੇ ਉੱਤੇ ਜੋ ਗੋਲਡ ਅਪੋਲੋ ਵਾਲੇ ਕਹਿ ਰਹੇ ਆ ਵੀ ਉਹ ਸਾਡਾ ਲੋਗੋ ਯੂਜ਼ ਕਰਦੇ ਆ, ਉਹ ਕਰਦੇ, ਉਹਨਾਂ ਨੇ ਇਹ ਕਿਹਾ ਵੀ ਨਹੀਂ, ਅਸੀਂ ਬਣਾਉਂਦੇ ਨਹੀਂ ਹੈਗੇ, ਅਸੀਂ ਤਾਂ ਇੰਟਰਮੀਡੀਏਟ ਹੈਗੇ ਆ, ਅਸੀਂ ਤਾਂ ਸਿਰਫ ਇੱਕ ਤੋਂ ਲੈ ਕੇ ਦੂਜੇ ਦੇ ਨਾਲ ਗੱਲਬਾਤ ਕਰਦੇ ਆ ਤੇ ਪਰ ਅਸੀਂ ਜਿਹੜੇ ਮੈਨੂਫੈਕਚਰਿੰਗ ਨਹੀਂ ਕਰਦੇ ਹੈਗੇ। ਸੋ ਮਈ 2020 ਦੇ ਵਿੱਚ ਇਹ ਕੰਪਨੀ ਦਾ ਸੇਮ ਨਾਮ ਐਗਜ਼ਿਸਟ ਹੋ ਰਿਹਾ ਹੈਗਾ, ਜੋ ਕਿ ਬਾਅਦ ਦੇ ਵਿੱਚ ਸ਼ਟ ਡਾਊਨ ਹੋ ਗਈ ਸੀ। ਜੋਲਟਨ ਕੁਐਕਸ ਕਰਕੇ ਸਪੋਕਸਮੈਨ ਆ ਹੰਗੇਰੀਅਨ ਪ੍ਰਾਈਮ ਮਿਨਿਸਟਰ ਦੇ, ਉਹਨਾਂ ਨੇ ਉੱਤੇ ਕਿਹਾ ਵੀ ਉਹਨਾਂ ਨੇ ਕਨਫਰਮ ਕੀਤਾ ਆ ਵੀ ਬੈਕ ਕੰਸਲਟਿੰਗ ਟ੍ਰੇਡਿੰਗ ਇੰਟਰਮੀਡੀਏਟਰੀ ਕੰਪਨੀ ਸੀ, ਮੈਨੂਫੈਕਚਰ ਨਹੀਂ ਕਰਦੀ ਸੀ ਕਿਸੇ ਤਰ੍ਹਾਂ ਦੀ। ਤੇ ਉਹਨਾਂ ਨੇ ਇਹ ਕਿਹਾ ਵੀ ਇਹ ਕੇਸ ਜਿੱਦਾਂ ਨੋ ਨੈਸ਼ਨਲ ਸਿਕਿਉਰਿਟੀ ਰਿਸਕ ਹੈਗਾ ਆ। ਗੋਲਡ ਅਪੋਲੋ ਦੇ ਜਿਹੜੇ ਸਪੋਕਸਮੈਨ ਆ, ਉਹਨਾਂ ਨੇ ਕੋਈ ਕਮੈਂਟ ਨਹੀਂ ਕੀਤਾ, ਪਰ ਉਹ ਕਹਿੰਦੇ ਵੀ ਮੈਂ ਇਸ ਦੇ ਵਿੱਚ ਫਸ ਗਿਆ ਹੈਗਾ। ਤਾਈਵਾਨ ਦੀ ਇਕਨੋਮਿਕ ਅਫੇਅਰ ਮਿਨਿਸਟਰੀ ਨੇ ਦੱਸਿਆ ਵੀ ਗੋਲਡ ਅਪੋਲੋ ਨੇ 2,60,000 ਪੇਜਰ 2022 ਤੋਂ ਲੈ ਕੇ ਅਗਸਤ 2024 ਤੱਕ ਯੂਰਪੀਅਨ ਤੇ ਅਮਰੀਕਨ ਮਾਰਕੀਟਸ ਨੂੰ ਸੈਂਡ ਕੀਤੇ ਸੀ। ਹੁਣ ਹੋ ਸਕਦਾ ਵੀ ਅਮਰੀਕਾ 'ਚ ਵੀ ਕਿਸੇ ਦੇ ਕੋਲ ਉਹ ਪੇਜਰ ਹੋਵੇ। ਬਹੁਤ ਵਾਰੀ ਜਦੋਂ ਖਾਸ ਕਰਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਹਸਪਤਾਲਾਂ ਦੇ ਵਿੱਚ ਜੋ ਡਾਕਟਰਸ ਨਰਸਿਸ ਉਹ ਪੇਜਰਸ ਪਸੰਦ ਕਰਦੇ ਆ ਵੀ ਆਵਾਜ਼ ਨਾ ਆਵੇ, ਉਹਨੂੰ ਵਾਈਬ੍ਰੇਸ਼ਨ ਤੇ ਲਾ ਲਓ ਫੋਨ ਨਾਲੋਂ। ਸੋ ਹੁਣ ਇਸ ਸਾਰੇ ਕਾਸੇ ਦੇ ਸੰਬੰਧ ਦੇ ਵਿੱਚ ਲੈਬਨਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਵੀ ਇਜ਼ਰਾਈਲ ਵੱਲੋਂ ਸਾਈਬਰ ਅਟੈਕ ਕੀਤਾ ਗਿਆ ਹੈਗਾ ਤੇ ਇਸ ਦੀ ਜਿਹੜੀ ਕੰਪਲੇਨ ਆ ਅਸੀਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਕੋਲ ਵੀ ਕਰਾਂਗੇ। ਜਨੀਨ ਹੈਨਸ
ਪਲੈਸਚਰਟ UN ਦੇ ਸਪੈਸ਼ਲ ਕੋਆਰਡੀਨੇਟਰ ਹੈਗੇ ਲੈਬਨਾਨ ਦੇ ਵਿੱਚ, ਉਹਨਾਂ ਨੇ ਕਿਹਾ ਵੀ ਇਹ ਬਹੁਤ ਕੰਸਰਨਿੰਗ ਆ ਵੀ ਇਹਦੇ ਨਾਲ ਜਿਹੜਾ ਲੜਾਈ ਆ ਇਜ਼ਰਾਈਲ ਦੀ ਹੁਣ ਲੈਬਨਾਨ ਦੇ ਨਾਲ ਵਧਣ ਦੇ ਜਿਹੜੇ ਚਾਂਸ ਆ ਬਹੁਤ ਵੱਧ ਗਏ ਆ, ਤੇ ਇਹਦੇ ਵਿੱਚ ਜਿਹੜੀ ਸਭ ਦੇਖਿਆ ਜਾਵੇ ਤਾਂ ਲੀਡ ਇਜ਼ਰਾਈਲ ਵਾਲਿਆਂ ਨੇ ਲਈ ਹੈਗੀ ਆ। ਇਸ ਤੋਂ ਬਾਅਦ ਜਿਹੜੇ ਪੇਜਰਸ ਕਹਿੰਦੇ ਹੈਜ਼ਬੁੱਲਾ ਦੇ ਬਹੁਤ ਸਾਰੇ ਮੈਂਬਰਸ ਇਹਨਾਂ ਨੂੰ ਪਸੰਦ ਕਰਦੇ ਆ ਸੈੱਲ ਫੋਨ ਨਾਲੋਂ, ਕਿਉਂਕਿ ਸੈੱਲ ਫੋਨ ਦੇ ਉੱਤੇ ਕਹਿੰਦੇ ਇਜ਼ਰਾਈਲ ਵਾਲੇ ਉਹਨਾਂ ਨੂੰ ਮੋਨੀਟਰ ਕਰ ਸਕਦੇ ਹੈਗੇ ਆ। ਹੈਜ਼ਬੁੱਲਾ ਕਹਿੰਦੇ ਆ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹਨਾਂ ਐਕਸਪਲੋਜ਼ਨਸ ਦਾ, ਤੇ ਜਿਹੜਾ ਵੀ ਜ਼ਿੰਮੇਵਾਰ ਹੋਇਆ ਉਸ ਨੂੰ ਅਸੀਂ ਬਖਸ਼ਾਂਗੇ ਨਹੀਂ। ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਆ ਵੀ ਇੱਕ ਬੱਚੀ ਤੇ ਉਹਦੇ ਜਿਹੜੇ 2 ਭਰਾ ਜਿਹੜੇ ਬੜੇ ਟੀਨੇਜਰ ਹੈਗੇ 13 ਸਾਲ ਤੋਂ ਥੱਲੇ ਆ, ਉਹ ਇਸ ਅਟੈਕ ਦੇ ਵਿੱਚ ਮਾਰੇ ਗਏ ਆ, ਉਹਨਾਂ ਦਾ ਕਿਸੇ ਮੁਲਕ ਦੇ ਅਗੇਂਸਟ ਜਾਂ ਕਿਸੇ ਦੇ ਨਾਲ ਕੀ ਲੈਣਾ ਦੇਣਾ ਹੈਗਾ ਆ। ਸੂ ਜਿਹੜੇ ਆ ਗੋਲਡ ਅਪੋਲੋ ਦੇ, ਉਹ ਕਹਿੰਦੇ ਵੀ ਮੈਂ ਇੱਕ ਤਰ੍ਹਾਂ ਦੇ ਨਾਲ ਵਿਕਟਮ ਬਣਿਆ ਤੇ ਮੈਂ ਇਹ ਲਾ ਸੂਟ ਫਾਈਲ ਕਰੂੰਗਾ, ਤੇ ਮੈਂ ਇੱਕ ਬਿਜ਼ਨਸਮੈਨ ਆ ਤੇ ਮੈਂ ਕਿਸੇ ਤਰ੍ਹਾਂ ਦਾ ਜਿਹੜਾ ਇਹ ਅਟੈਕ ਹੋਇਆ ਉਹਦੇ ਵਿੱਚ ਇਨਵੋਲਵ ਨਹੀਂ ਹੈਗਾ। ਜੀ ਬਿਲਕੁਲ। ਪੇਜ਼ਰ ਜਿਹੜਾ ਉਹ ਇੱਕ ਵਾਇਰਲੈਸ ਦੂਰਸੰਚਾਰ ਯੰਤਰ ਹੈ, ਜਿਵੇਂ ਆਪਾਂ ਵਾਇਰਲੈਸ ਤੇ ਗੱਲਬਾਤ ਕਰਦੇ ਵਾਕੀ ਟਾਕੀ ਟਾਈਪ, ਤੇ ਇਹਦੇ ਰਾਹੀਂ ਜਿਹੜੇ ਤੁਸੀਂ ਵਾਇਸ ਦੇ ਨੋਟ ਜਿਵੇਂ ਆਪਾਂ WhatsApp ਤੇ ਭੇਜਦੇ ਹਾਂ ਉਹ ਭੇਜ ਸਕਦੇ ਹੋ, ਤੇ ਲਿਖਤੀ ਮੈਸੇਜ ਵੀ ਜਿਹੜਾ ਉਹ ਕੀਤਾ ਜਾ ਸਕਦਾ ਹੁੰਦਾ। ਹਿਜ਼ਬੁੱਲਾ, ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਜ਼ਿਕਰ ਕੀਤਾ ਵੀ ਟਿਕਾਣੇ ਦਾ ਨਾਮ ਪਤਾ ਲੱਗੇ, ਇਸ ਕਰਕੇ ਹਿਜ਼ਬੁੱਲਾ ਪੇਜਰ ਦੀ ਵਰਤੋਂ ਕਰਦਾ। ਮੋਬਾਈਲ ਫੋਨ ਕਿਉਂਕਿ ਲੋਕੇਸ਼ਨ ਦਾ ਖੁਲਾਸਾ ਹੁੰਦਾ। ਇਜ਼ਰਾਈਲ ਨੇ 1996 ਦੇ ਵਿੱਚ ਇਸ ਹਮਾਸ ਦੇ ਜਿਹੜੇ ਇੱਕ ਬੰਦਾ ਉਹਨੂੰ ਯਾਹੀਆ ਅਯਾਸ਼ ਉਹਨੂੰ ਮਾਰ ਦਿੱਤਾ ਸੀਗਾ। ਦੱਸਿਆ ਗਿਆ ਕਿ ਯਾਹੀਆ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਸੀਗਾ, ਧਮਾਕਾ ਹੋਇਆ ਸੀ, ਪਰ ਹਿਜ਼ਬੁੱਲਾ ਦੇ ਜਿਹੜੇ ਬੰਦੇ ਨੂੰ ਇਸੇ ਕਰਕੇ ਪੇਜ਼ਰ ਦੀ ਵਰਤੋਂ ਕਰਦਾ ਕਿ ਇਹ ਜਿਹੜਾ ਇਹਦੇ ਨਾਲ ਲੋਕੇਸ਼ਨ ਨਹੀਂ ਪਤਾ ਲੱਗਦੀ, ਤੇ ਨਾਲ ਉਹ ਜਿਹੜਾ 1996 ਵਾਲਾ ਮਾਮਲਾ ਹੈ। CIA ਦੀ ਸਾਬਕਾ ਵਿਸ਼ਲੇਸ਼ਕ ਹੈ ਐਮਲੀ ਹਾਰਡਿੰਗ, ਉਹਨਾਂ ਨੇ BBC ਦੇ ਨਾਲ ਜਦੋਂ ਗੱਲਬਾਤ ਕਰ ਰਹੇ ਸੀਗੇ, ਉਹਨਾਂ ਨੇ ਕਿਹਾ ਕਿ ਪੇਜਰਾਂ ਦਾ ਜਿਹੜਾ ਧਮਾਕਾ ਹੈ ਉਹ ਹਿਜ਼ਬੁੱਲਾ ਦੇ ਲਈ ਬਹੁਤ ਸ਼ਰਮਨਾਕ ਹੈ। ਇਸ ਪੱਧਰ ਤੇ ਸੁਰੱਖਿਆ ਦੇ ਵਿੱਚ ਸਨ ਜਿਹੜੀ ਲੱਗੀ ਆ, ਉਹਨੇ ਹਿਜ਼ਬੁੱਲਾ ਦੇ ਪੂਰੇ ਤੰਤਰ ਦੇ ਉੱਤੇ ਜਿਹੜਾ ਸਵਾਲੀਆ ਨਿਸ਼ਾਨ ਆ ਉਹ ਲਗਾ ਦਿੱਤਾ। ਤੇ ਇਹ ਬਿਲਕੁਲ ਉਸ ਤਰ੍ਹਾਂ ਦੀ ਘਟਨਾ ਜਦੋਂ ਆਪਾਂ 7 ਅਕਤੂਬਰ ਦੇ ਦਿਨ ਜਦੋਂ ਹਮਾਸ ਨੇ ਹਮਲਾ ਕੀਤਾ ਇਜ਼ਰਾਈਲ ਦੇ ਉੱਤੇ, ਤਾਂ ਉਦੋਂ ਪਤਾ ਹੀ ਨਹੀਂ ਲੱਗਿਆ ਕਿ ਇਜ਼ਰਾਈਲ ਨੂੰ ਕਿ ਇਜ਼ਰਾਈਲ ਸਾਡੇ ਦੇਸ਼ ਉੱਤੇ ਜਾਂ ਸਾਡੇ ਲੋਕਾਂ ਉੱਤੇ ਹਮਲਾ ਕੀਤਾ ਜਾਣ ਲੱਗਿਆ। ਹਾਲਾਂਕਿ ਮੋਸਾਦ ਇੱਕ ਅਜਿਹੀ ਏਜੰਸੀ ਹੈ ਜਿਹੜੀ ਕਿ ਦੁਨੀਆ ਭਰ ਦੇ ਵਿੱਚ ਜਾਣੀ ਜਾਂਦੀ ਹੈ ਕਿ ਇਸ ਏਜੰਸੀ ਦਾ ਨੈਟਵਰਕ ਤੇ ਇਸ ਏਜੰਸੀ ਦੇ ਜਿਹੜੇ ਐਕਟਿਵ ਸੈੱਲਸ ਨੇ ਉਹ ਹਮੇਸ਼ਾ ਹਰ ਮੁਲਕ ਦੇ ਹਰ ਥਾਂ, ਉਸ ਥਾਂ ਦੇ ਉੱਤੇ ਜਿੱਥੇ ਕੋਈ ਸੰਘਰਸ਼ ਹੈ ਜਾਂ ਕੋਈ ਉਸ ਦੇਸ਼ ਦੇ ਵਿਰੁੱਧ ਕੋਈ ਬੁਣਤ ਬੁਣੀ ਜਾ ਰਹੀ ਹੈ ਉੱਥੇ ਮੌਜੂਦ ਨੇ। ਹਾਲਾਂਕਿ ਇਹਦੇ ਸੈੱਲ ਉਹਨਾਂ ਮੁਲਕਾਂ ਦੇ ਵਿੱਚ ਵੀ ਨੇ ਜਿਨ੍ਹਾਂ ਦੇ ਨਾਲ ਇਜ਼ਰਾਈਲ ਦੇ ਕੋਈ ਕੂਟਨੀਤਿਕ ਸਬੰਧ ਨਹੀਂ, ਉੱਥੇ ਇਜ਼ਰਾਈਲ ਦੇ ਵਿਰੁੱਧ ਕੀ ਚੱਲ ਰਿਹਾ ਇਹਦੀ ਭਾਂਪ ਹਮੇਸ਼ਾ ਇਜ਼ਰਾਈਲ ਲੈਂਦਾ ਰਹਿੰਦਾ। ਸੋ ਮੋਸਾਦ ਬਹੁਤ ਵੱਡੀ ਏਜੰਸੀ ਉਸ ਦਿਨ ਗੱਚਾ ਖਾ ਗਈ ਸੀ ਜਿੱਦੇ ਇਜ਼ਰਾਈਲ ਉੱਤੇ ਮਿਜ਼ਾਈਲ ਅਟੈਕ ਹੋਏ ਸੀ, ਤੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਬਾਰਡਰ ਤੋੜ ਕੇ ਹਮਾਸ ਨੇ ਅਟੈਕ ਕੀਤਾ ਸੀ। ਤਾਂ ਇਹ ਬਿਲਕੁਲ ਉਸ ਵਰਗੀ ਹੈ, ਪਰ ਇਹਦੇ ਨਾਲ 2800 ਬੰਦਾ ਜ਼ਖਮੀ ਹੋ ਗਿਆ ਤੇ ਜਿਵੇਂ 12 ਜਣੇ ਜਿਹੜੇ ਨੇ ਉਹ ਮਾਰੇ ਗਏ ਨੇ। ਜੀ ਅਗਲੀ ਖਬਰ ਵੱਲ ਚਲੀਏ, ਜਿਹੜੀ ਆ ਉਹ US ਦੀ ਸੀਕ੍ਰੀਟ ਸਰਵਿਸ ਵੱਲੋਂ ਆ। ਸੀਕ੍ਰੀਟ ਸਰਵਿਸ ਦੀ ਗ੍ਰਿਲਿੰਗ ਹੋ ਰਹੀ ਆ US ਕਾਂਗਰਸ ਵੱਲੋਂ। ਹੁਣ ਸੀਕ੍ਰੀਟ ਸਰਵਿਸ ਦੇ ਬਾਰੇ ਜਿਹੜੇ ਲੋਕਲ ਆ ਬਟਲਰ ਕਾਉਂਟੀ 'ਚ ਜਿੱਥੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਕਹਿੰਦੇ ਵੀ ਜਿਸ ਬਿਲਡਿੰਗ ਤੋਂ ਗੋਲੀਆਂ ਚੱਲੀਆਂ ਸੀਆਂ ਉਹ ਬਿਲਡਿੰਗ ਦੇ ਬਾਰੇ ਸੀਕ੍ਰੀਟ ਸਰਵਿਸ ਨੇ ਲੋਕਲ ਪੁਲਿਸ ਨੂੰ ਇਹ ਕਿਹਾ ਸੀ ਵੀ ਉਹ ਸਾਡੀ ਟੈਰੀਟਰੀ ਦੇ ਅੰਡਰ ਆਉਂਦਾ ਹੈਗਾ, ਅਸੀਂ ਉਸ ਦੀ ਜਿਹੜੀ ਆ ਉਸ ਨੂੰ ਵਾਚ ਕਰਾਂਗੇ। ਇਹ ਜੋ ਹੁਣ ਨਵਾਂ ਪੁਆਇੰਟ ਆ ਇਹ ਇਸ ਦੇ ਵਿੱਚ ਆਇਆ ਹੈਗਾ। ਇਹ ਉਸ ਟਾਈਮ ਵਾਪਰਿਆ ਸੀ ਜਦੋਂ ਜੁਲਾਈ 13 ਨੂੰ ਆਊਟਡੋਰ ਰੈਲੀ ਜਿਹੜੀ ਆ ਉਹ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣੀ ਕਰ ਰਹੇ ਸੀਗੇ। ਚੱਕ ਗ੍ਰੈਸਲੀ ਜੋ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਬਾਰੇ ਸੈਨੇਟਰ ਜੋ ਰਿਪਬਲਿਕਨ ਆਇਓਵਾ ਤੋਂ ਹੈਗੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈਗੀ ਆ ਵੀ ਬਟਲਰ ਕਾਉਂਟੀ ਦੇ ਜਿਹੜੇ ਲਾ ਐਨਫੋਰਸਮੈਂਟ ਆਫੀਸ਼ੀਅਲਸ ਆ ਉਹਨਾਂ ਨੇ ਇਹ ਵੱਖ-ਵੱਖ ਸਮੇਂ ਤੇ ਕਿਹਾ ਵੀ ਸਾਨੂੰ ਇਹ ਕਿਹਾ ਗਿਆ ਵੀ ਇਸ ਬਿਲਡਿੰਗ ਦੀ ਤੁਹਾਨੂੰ ਕੋਈ ਵਾਚ ਕਰਨ ਦੀ ਜ਼ਰੂਰਤ ਨਹੀਂ, ਇਸ ਨੂੰ ਅਸੀਂ ਵਾਚ ਕਰਾਂਗੇ। ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਕੰਨ ਦੇ ਵਿੱਚ ਜਿਹੜੀ ਆ ਉਹ ਗੋਲੀ ਲੱਗੀ ਸੀ। ਲੱਕਲੀ ਕਿਸੇ ਤਰ੍ਹਾਂ ਦਾ ਜਿਹੜਾ ਹੋਰ ਨੁਕਸਾਨ ਨਹੀਂ ਹੋਇਆ, ਬਹੁਤ ਲੱਕੀ ਸੀ ਵੀ ਉਹ ਬਚ ਗਏ। ਹਾਲਾਂਕਿ ਕੁਛ ਕੁ ਜਿਹੜਾ ਇੰਚਸ ਦਾ ਜਿਹੜਾ ਫਰਕ ਰਹਿ ਗਿਆ ਸੀ। ਗ੍ਰੈਸਲੀ ਨੇ ਇਹ ਵੀ ਕਿਹਾ ਵੀ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਉਹਨਾਂ ਦੀ ਆਪਸ ਦੇ ਵਿੱਚ ਲੋਕਲ ਪੁਲਿਸ ਦੇ ਨਾਲ ਕਮਿਊਨੀਕੇਸ਼ਨ ਹੋਈ ਹੈਗੀ ਆ ਉਹਦੇ ਬਾਰੇ ਸਾਰਾ ਜਿਹੜਾ ਆ ਡਿਟੇਲ ਦੇ ਵਿੱਚ ਦੱਸਿਆ ਜਾਵੇ। ਸੀਕ੍ਰੀਟ ਸਰਵਿਸ ਨੇ ਇਹ ਕਿਹਾ ਵੀ ਹਜੇ ਵੀ ਅਸੀਂ ਪੂਰੀ ਦੀ ਪੂਰੀ ਜਿਹੜੀ ਰਿਪੋਰਟ ਆ ਉਹ
ਤਿਆਰ ਕਰ ਰਹੇ ਹੈਗੇ ਆ। ਸੀਕ੍ਰੇਟ ਸਰਵਿਸ ਦੀ ਚੀਫ ਜਿਹੜੀ ਆ ਉਹ ਵੀ ਰਿਜ਼ਾਈਨ ਕਰ ਗਈ ਸੀ, ਕਿਉਂਕਿ ਉਹਨਾਂ ਦੇ ਉੱਤੇ ਬਹੁਤ ਦੋਸ਼ ਲੱਗੇ ਸੀ ਵੀ ਇਹ ਕਿੱਦਾਂ ਹੋ ਸਕਦਾ ਵੀ ਹਾਂ ਮੌਜੂਦਾ ਕੈਂਡੀਡੇਟ ਹੋਵੇ ਤੇ ਸਾਬਕਾ ਪ੍ਰੈਜ਼ੀਡੈਂਟ ਹੋਵੇ ਤੇ ਉਸ ਨੂੰ ਅਸੈਸੀਨੇਸ਼ਨ ਕਰਨ ਦੀ ਉਹਦੇ ਤੇ ਅਟੈਂਪਟ ਹੋਵੇ, ਉਹ ਵੀ ਬਹੁਤ ਥੋੜੇ ਡਿਸਟੈਂਸ ਤੋਂ, ਤੇ ਲੱਕਲੀ ਉਹ ਬਚ ਜਾਂਦੇ ਹੈਗੇ ਆ। ਸੋ ਸੀਕ੍ਰੇਟ ਸਰਵਿਸ ਹਜੇ ਤੱਕ ਪੂਰੀ ਡਿਟੇਲ ਚ ਇਨਫੋਰਮੇਸ਼ਨ ਜਿਹੜੀ ਆ ਉਹ ਨਹੀਂ। ਇਕੱਠੀ ਕਰ ਰਹੀ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਯੂਕਰੇਨ ਤੋਂ ਆ ਰਹੀ ਹੈ। ਰੂਸ ਯੂਕਰੇਨ ਦੇ ਜੰਗ ਦੇ ਬਾਰੇ ਆਪਾਂ ਤੁਹਾਨੂੰ ਹਮੇਸ਼ਾ ਅਪਡੇਟ ਕਰਦੇ ਰਹੀਦਾ, ਤੇ ਇਸ ਦੇ ਬਾਬਤ ਜਿਹੜਾ ਗਲੋਬਲ ਇਕਨੋਮੀ ਦੇ ਉੱਤੇ ਜਿਹੜਾ ਅਸਰ ਆ ਉਹਦੇ ਬਾਬਤ ਵੀ ਆਪਾਂ ਸਮੇਂ ਦਰ ਸਮੇਂ ਦੀ ਚਰਚਾ ਕਰਦੇ ਰਹੀਦਾ। ਹੁਣ ਯੂਕਰੇਨ ਨੇ ਇੱਕ ਬਹੁਤ ਵੱਡਾ ਦਾਅਵਾ ਕੀਤਾ। ਯੂਕਰੇਨ ਦੇ ਦਾਅਵੇ ਦੇ ਵਿੱਚ ਇਹ ਗੱਲ ਆਈ ਹੈ ਕਿ ਰੂਸ ਦੇ ਵਿੱਚ ਇੱਕ ਟੋਰੇਪੇਟਸ ਜਿਹੜਾ ਇਲਾਕਾ ਹੈ ਉੱਥੇ ਰੂਸੀ ਬਰੂਦ ਦਾ ਇੱਕ ਡਿਪੂ ਸੀਗਾ, ਜਿਹਦੇ ਉੱਤੇ ਯੂਕਰੇਨ ਨੇ ਹਮਲੇ ਕੀਤੇ, ਤੇ ਇਹ ਹਮਲੇ ਇੰਨੇ ਕੁ ਭਿਆਨਕ ਸੀਗੇ ਕਿ ਨਾਸਾ ਦਾ ਜਿਹੜਾ ਉਪਗ੍ਰਹਿ ਹੈ ਤੇ ਜਾਂ ਜਿਹੜੇ ਭੂਚਾਲ ਮੋਨੀਟਰ ਕਰਦੇ ਆ ਜਿਹੜੇ ਉਪਗ੍ਰਹਿ, ਉਹਨਾਂ ਨੇ ਵੀ ਇਹਨਾਂ ਨੂੰ ਨੋਟ ਕੀਤਾ ਹੈ। ਉਹਨਾਂ ਨੇ ਵੀ ਜਿਹੜਾ ਇਹਨਾਂ ਧਮਾਕਿਆਂ ਨੂੰ ਪਿਕ ਕੀਤਾ ਸੀਗਾ। ਅਸਲ ਦੇ ਵਿੱਚ ਜਿਹੜੀ ਗੱਲਬਾਤ ਜਾਂ ਜਿਹੜੀ ਰਿਪੋਰਟ ਵਾਸ਼ਿੰਗਟਨ ਪੋਸਟ ਦੇ ਉੱਤੇ ਆ, ਉਹਨੇ ਇਹ ਆਪਣੀ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਕਿ ਯੂਕਰੇਨੀ ਡਰੋਨਾਂ ਨੇ ਰਾਤੋਂ ਰਾਤ ਰੂਸ ਦੇ ਅੰਦਰ ਲਗਭਗ 300 ਮੀਲ ਦੂਰ ਮਿਜ਼ਾਈਲਾਂ ਦੇ ਨਾਲ ਜਿਹੜਾ ਭਰਿਆ ਹਥਿਆਰਾਂ ਦਾ ਇੱਕ ਡਿਪੂ ਸੀ ਉੱਤੇ ਹਮਲਾ ਕੀਤਾ। ਰਾਤ ਦੇ ਸਮੇਂ ਅਸਮਾਨ ਦੇ ਵਿੱਚ ਇੱਕ ਕਹਿੰਦੇ ਬਹੁਤ ਵੱਡਾ ਫਾਇਰਬਾਲ ਦੇਖਿਆ ਗਿਆ, ਤੇ ਦੱਸਿਆ ਗਿਆ ਕਿ ਯੂਕਰੇਨੀ ਜਿਹੜੇ ਆਰਮੀ ਆ ਉਹਦੇ ਦੁਆਰਾ ਆਪਣੇ ਖੁਦ ਦੇ ਹਥਿਆਰਾਂ ਦੀ ਵਰਤੋਂ ਕਰਦਿਆਂ ਰੂਸੀ ਫੌਜ ਦੇ ਜਿਹੜੇ ਟਿਕਾਣੇ ਆ ਜਾਂ ਟੀਚੇ ਆ ਉਹਨਾਂ ਤੇ ਤਾਜ਼ਾ ਹਮਲਾ ਕੀਤਾ। ਯੂਕਰੇਨੀ ਸੁਰੱਖਿਆ ਸੇਵਾ ਜਿਹੜੇ SABU ਦੇ ਇੱਕ ਅਧਿਕਾਰੀ ਨੇ, ਉਹਨਾਂ ਨੇ ਕਿਹਾ ਕਿ ਫੌਜੀ ਜਿਹੜਾ ਉਹ ਖੁਫੀਆ ਤੇ ਵਿਸ਼ੇਸ਼ ਬਲਾਂ ਨੇ ਹਮਲਾ ਕੀਤਾ ਸੀਗਾ। ਅਸਲੇ ਦੇ ਗੋਦਾਮ ਨੂੰ ਜਿਹੜਾ ਉਹ ਅਸੀਂ ਉੱਥੋਂ ਹਟਾ ਦਿੱਤਾ, ਬਿਲਕੁਲ ਉਹਨੂੰ ਖਤਮ ਕਰਕੇ ਰੱਖ ਦਿੱਤਾ। ਪਰ ਹਾਂ, ਕਿ ਜਿਹੜੇ ਅਧਿਕਾਰੀ ਨੇ ਉਹ ਇਹ ਵੀ ਗੱਲ ਦਾ ਦਾਅਵਾ ਕਰ ਰਹੇ ਨੇ ਕਿ ਇਹਦੇ ਵਿੱਚ ਰੂਸ ਦਾ ਬਹੁਤ ਵੱਡਾ ਨੁਕਸਾਨ ਹੋਇਆ। ਜਿਹੜਾ ਬੇਸ ਹਾਊਸ ਸੀ ਇਸਕੈਂਡਰ ਤੇ ਟੈਕਟੀਕਲ ਮਿਜ਼ਾਈਲ ਇੱਥੇ ਸੀਗੀਆਂ, ਟੋਚਕਾ ਯੂ ਮਿਸਾਈਲ ਸਿਸਟਮ ਇੱਥੇ ਸੀਗਾ, ਐਂਟੀ ਜਿਹੜਾ 에ਅਰਕ੍ਰਾਫਟ ਮਿਜ਼ਾਈਲ ਆ ਉਹ ਸਿਸਟਮ ਸੀਗਾ, ਤੇ ਆਰਟਿਲਰੀ ਇਮੂਨੇਸ਼ਨ ਜਿਹੜਾ ਉਹ ਸੀ ਇੱਥੇ ਸਾਰਾ ਜਿਹੜਾ ਸਟੋਰ ਕੀਤਾ ਹੋਇਆ ਸੀਗਾ। ਨਾਰਥ ਕੋਰੀਆ ਦੀ ਜਿਹੜੀ KN-22 ਬੈਲਿਸਟਿਕ ਮਿਜ਼ਾਈਲ ਆ ਉਹ ਵੀ ਦੱਸਿਆ ਜਾ ਰਿਹਾ ਕਿ ਇਸ ਫੈਸਿਲਿਟੀ ਦੇ ਉੱਤੇ ਸੀਗੀ, ਉਹ ਮੰਨਿਆ ਜਾ ਰਿਹਾ। ਯੂਕਰੇਨੀਅਨ ਜਿਹੜੇ ਡਿਫੈਂਸ ਮਿਨਿਸਟਰੀ ਦੇ ਅਫੀਸ਼ੀਅਲਸ ਨੇ ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ, ਪਰ ਹਾਂ ਉਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਇਸ ਹਮਲੇ ਦੇ ਵਿੱਚ ਘੱਟੋ ਘੱਟ 100 ਤੋਂ ਵੱਧ ਜਿਹੜੇ ਡਰੋਨ ਨੇ ਉਹਨਾਂ ਦਾ ਵੀ ਅਸੀਂ ਸਹਾਰਾ ਲਿਆ। ਡਰੋਨ ਅਟੈਕ ਜਿਹੜਾ ਉਹ ਯੂਕਰੇਨੀਅਨ ਅਫੀਸ਼ੀਅਲਸ ਦੇ ਦੱਸਣ ਦੇ ਮੁਤਾਬਕ ਉਸ ਨੇ ਇਹ ਰੂਸ ਦਾ ਜਿਹੜਾ ਇਹ ਟਿਕਾਣਾ ਸੀਗਾ ਉਹਨੂੰ ਬਿਲਕੁਲ ਤਹਿਸ ਨਹਿਸ ਜਿਹੜਾ ਉਹ ਕਰਕੇ ਰੱਖ ਦਿੱਤਾ। ਉਸ ਤੋਂ ਬਾਅਦ ਟੋਰੇਪੇਟਸ ਦੇ ਇਲਾਕਿਆਂ ਦੇ ਬਾਰੇ ਸਰਚ ਕੀਤਾ ਜਾ ਰਿਹਾ, ਤੇ ਰੂਸ ਦਾ ਉੱਥੇ ਜਿੰਨਾ ਕੁ ਹਥਿਆਰਾਂ ਦਾ ਭੰਡਾਰ ਸੀਗਾ ਉਹਦੇ ਬਾਰੇ ਜਿਹੜੇ ਅੰਦਾਜ਼ੇ ਨੇ ਉਹ ਲਾਏ ਜਾ ਰਹੇ ਨੇ। ਪਰ ਹਾਂ, ਕੀਵ ਵੱਲੋਂ ਯੂਕਰੇਨ ਵੱਲੋਂ ਅੱਜ ਦੇ ਇਸ ਹਮਲੇ ਦੇ ਬਾਰੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਨੇ, ਜਿਨ੍ਹਾਂ ਦੇ ਬਾਰੇ ਗਲੋਬਲੀ ਮੀਡੀਆ ਨੇ ਖਬਰਾਂ ਜਿਹੜੀਆਂ ਨੇ ਉਹ ਸ਼ਾਇਆ ਕੀਤੀਆਂ ਨੇ। ਅਗਲੀ ਖਬਰ ਵਿੱਚ ਚਲੀਏ। ਅੱਜ US ਦੀ ਸਟੇਟ ਡਿਪਾਰਟਮੈਂਟ ਨੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਜਿਹੜੇ ਅਮਰੀਕਨ ਸਿਟੀਜ਼ਨ ਹੈਗੇ ਆ ਉਹ ਆਪਣਾ ਪਾਸਪੋਰਟ ਹੁਣ ਆਪਣੇ ਹੀ ਘਰੋਂ ਜਾਂ ਆਪਣੇ ਹੀ ਆਫਿਸ ਚੋਂ ਆਨਲਾਈਨ ਅਪਲਾਈ ਕਰਕੇ ਰਿਨਿਊ ਕਰ ਸਕਦੇ ਹੈਗੇ ਆ। ਇਹ ਲੋਕਾਂ ਨੂੰ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆਈ ਜਦੋਂ 2-2 ਸਾਲ ਤੱਕ ਵੇਟ ਕਰਨੀ ਪਈ। ਹੁਣ ਕੁਝ ਕੰਡੀਸ਼ਨਾਂ ਆ ਉਹ ਜ਼ਰੂਰ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ। ਤੁਸੀਂ ਆਨਲਾਈਨ ਐਪਲੀਕੇਸ਼ਨ ਭਰ ਸਕਦੇ ਆ, ਆਨਲਾਈਨ ਹੀ ਜਿਹੜੀ ਪੇਮੈਂਟ ਕਰ ਸਕਦੇ ਆ, ਆਨਲਾਈਨ ਹੀ ਫੋਨ ਦੇ ਨਾਲ ਫੋਟੋ ਖਿੱਚ ਕੇ ਅਪਡੇਟ ਕਰ ਸਕਦੇ ਹੈਗੇ, ਤੇ ਤੁਹਾਡਾ ਪਾਸਪੋਰਟ ਕੁਝ ਕੁ ਦਿਨਾਂ ਦੇ ਵਿੱਚ ਸਿੱਧਾ ਹੀ ਘਰ ਆ ਜਾਊਗਾ, ਰਿਨਿਊ ਹੋ ਜਾਊਗਾ। ਨਵੇਂ ਪਾਸਪੋਰਟ ਨਹੀਂ, ਜਿਹੜੇ ਰਿਨਿਊ ਆ। ਤੇ ਇਹ ਬਹੁਤ ਵੱਡੀ ਨਿਊਜ਼ ਆ ਅਮਰੀਕਨ ਟਰੈਵਲਰਸ ਦੇ ਲਈ ਜਿਹੜੇ US ਦਾ ਪਾਸਪੋਰਟ ਯੂਜ਼ ਕਰਦੇ ਹੈਗੇ ਆ। ਸਟੇਟ ਡਿਪਾਰਟਮੈਂਟ ਨੇ ਅੱਜ ਸਵੇਰੇ ਜਿਹੜਾ ਇਹ ਅਨਾਉਂਸ ਕੀਤਾ ਆ। 5 ਮਿਲੀਅਨ ਅਮਰੀਕਨ ਇਸ ਸਰਵਿਸ ਨੂੰ ਹਰ ਸਾਲ ਯੂਜ਼ ਕਰਨ ਦੇ ਲਈ ਐਲੀਜੀਬਲ ਹੋਣਗੇ। ਰੇਨਾਵੇਟਰ ਅਸਿਸਟੈਂਟ ਸੈਕਟਰੀ ਆਫ ਸਟੇਟ ਜੋ ਬਿਊਰੋ ਆਫ ਕਾਉਂਸਲਰ ਅਫੇਅਰਸ ਹੈਗੀ ਆ, ਉਹਨਾਂ ਨੇ ਅੱਜ ਦੱਸਿਆ ਹੈਗਾ ਜਿਹੜੇ ਅਡਲਟ 25 ਸਾਲਾਂ ਤੋਂ ਉੱਪਰ ਹੈਗੇ ਆ, ਜਿਨ੍ਹਾਂ ਦੇ ਕੋਲ ਪਹਿਲਾਂ ਪਾਸਪੋਰਟ ਹੈਗਾ ਆ, ਤੇ ਹੁਣ ਤੁਹਾਨੂੰ ਕੋਈ ਐਪਲੀਕੇਸ਼ਨ ਫਿਲ ਆਊਟ ਨਹੀਂ ਕਰਨੀ ਪਊਗੀ। ਫਿਲ ਕਰਕੇ, ਪ੍ਰਿੰਟ ਕਰਕੇ, ਫੋਟੋ ਬਾਹਰ ਜਾ ਕੇ ਖਿਚਾਓ, ਫਿਰ ਮਨੀ ਆਰਡਰ ਜਾਂ ਚੈੱਕ ਨਾਲ ਲਾ ਕੇ ਮੇਲ ਕਰੋ, ਉਹ ਸਾਰਾ ਕੁਝ ਨਹੀਂ ਕਰਨਾ ਪਊਗਾ। ਉਹ ਸਾਰਾ ਕੁਝ ਤੁਸੀਂ ਹੁਣ ਆਨਲਾਈਨ ਕਰ ਸਕਦੇ ਹੈਗੇ ਆ।
ਸੋ ਇਹ ਅੱਜ ਤੋਂ ਜਿਹੜਾ ਆਲਰੇਡੀ ਸਟਾਰਟ ਹੋ ਗਿਆ ਹੈਗਾ। ਇਹ ਕਹਿੰਦੇ ਜਿਹੜੀ ਨਵੀਂ ਪ੍ਰੋਸੈਸ ਹੈਗੀ ਆ, ਮਾਡਰਨਾਈਜ਼ ਪ੍ਰੋਸੈਸ ਆ, ਬੜੀ ਸੌਖੀ ਹੈਗੀ ਆ। ਆਪਣਾ ਇੱਕ ਅਕਾਊਂਟ ਕ੍ਰੀਏਟ ਕਰਨਾ ਆ, ਜਿਹਦੇ ਵਿੱਚ ਵੈਬਸਾਈਟ ਮੈਂ ਤੁਹਾਨੂੰ ਦੱਸੂਗਾ ਐਂਡ ਦੇ ਵਿੱਚ, ਤੇ ਉਹਦੇ ਤੇ ਤੁਸੀਂ ਸਾਰੀ ਇਨਫੋਰਮੇਸ਼ਨ ਐਂਟਰ ਕਰ ਦੇਣੀ ਆ, ਤੇ ਆਪਣੀ ਨਾਲ ਫੀਸ ਪਾ ਦੇ ਦੇਣੀ ਆ, ਤੇ ਨਾਲ ਹੀ ਜਿਹੜੀ ਤੁਹਾਡੇ ਸੈੱਲਫੋਨ ਨਾਲ ਫੋਟੋ ਖਿੱਚੀ, ਸੈਲਫੀ ਨਹੀਂ ਚਾਹੀਦੀ, ਵਾਈਟ ਬੈਕਗਰਾਊਂਡ ਦੀ ਫੋਟੋ ਚਾਹੀਦੀ ਆ, ਉਹ ਅਪਲੋਡ ਕਰ ਦਿਓ, ਤੇ ਤੁਹਾਡੇ ਘਰ ਕੁਝ ਦਿਨਾਂ ਦੇ ਵਿੱਚ ਹੀ, ਮੇਬੀ 4-5 ਦਿਨ ਦੇ ਵਿੱਚ ਜਿਹੜਾ ਪਾਸਪੋਰਟ ਆ ਉਹ ਆ ਜਾਊਗਾ। ਇਹ ਇੱਕ ਬੜੀ ਸੌਖ ਆ ਜਿਹੜੀ ਹੁਣ ਅਮਰੀਕਾ ਦੀ ਸਰਕਾਰ ਨੇ ਕੀਤੀ ਹੈਗੀ ਆ। ਯੂਜ਼ਲੀ 6 ਤੋਂ ਲੈ ਕੇ 8 ਵੀਕ ਰਿਨਿਊ ਕਰਨ ਨੂੰ ਜਿਹੜਾ ਤੁਹਾਡਾ ਪਾਸਪੋਰਟ ਆ ਉਹ ਟਾਈਮ ਲੱਗਦਾ ਸੀਗਾ, ਪਰ ਇਹ 25 ਸਾਲਾਂ ਤੋਂ ਉੱਪਰ ਵਾਲਿਆਂ ਲਈ ਆ। ਜਿਹੜੇ 25 ਸਾਲਾਂ ਤੋਂ ਥੱਲੇ ਆ ਉਹਨਾਂ ਨੂੰ ਮੇਲ ਕਰਨੀ ਪਊਗੀ, ਕਿਉਂਕਿ ਸ਼ਕਲ ਚੇਂਜ ਹੋ ਜਾਂਦੀ ਆ ਏਜ ਦੇ ਹਿਸਾਬ ਦੇ ਨਾਲ। ਸੋ ਉਹ ਉਹਨਾਂ ਦੇ ਲਈ ਨਹੀਂ ਇਹ ਹੈਗੀ। ਡਿਜੀਟਲ ਰਿਨਿਊਅਲ ਸਿਸਟਮ ਜਿਹੜਾ ਸਭ ਤੋਂ ਪਹਿਲਾਂ 2021 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ, ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਵੱਲੋਂ। ਸੋ ਇਹ ਤੋਂ ਬਾਅਦ ਇਹਨੂੰ ਰੋਕ ਦਿੱਤਾ ਗਿਆ ਸੀ 2023 ਤੱਕ, ਕਿਉਂਕਿ ਬੈਕਲੌਗ ਹੀ ਇੰਨਾ ਜ਼ਿਆਦਾ ਹੋਇਆ ਸੀਗਾ। ਤੇ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਗਵਰਨਮੈਂਟ ਏਜੰਸੀ ਨੇ ਇਹ ਅਨਾਉਂਸ ਕੀਤਾ ਸੀ ਕਿ ਕੁਝ ਕੁ ਲੋਕਾਂ ਨੂੰ ਅਸੀਂ ਇਹ ਐਪਲੀਕੇਸ਼ਨਾਂ ਆਨਲਾਈਨ ਰਿਨਿਊਅਲ ਜਿਹੜੇ ਆ ਉਹ ਸ਼ੁਰੂ ਕਰਾਂਗੇ। ਹੁਣ ਉਹਨਾਂ ਨੇ ਟੈਸਟ ਕਰ ਲਿਆ, ਤੇ ਹੁਣ ਉਹ ਕਹਿੰਦੇ ਆ ਕਿ ਇਹ ਟੋਟਲੀ ਫੁੱਲੀ ਆਪਰੇਸ਼ਨਲ ਹੈਗਾ। ਪਿਛਲੇ ਸਾਲ ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਇਹ ਦੱਸਿਆ ਕਿ ਪੂਰਾ ਰੈਕੋਰਡ ਬਣਿਆ 24 ਮਿਲੀਅਨ ਯੂਐਸ ਪਾਸਪੋਰਟ ਬੁੱਕਸ ਤੇ ਕਾਰਡਸ, ਜਿਹੜੇ ਕਈ ਕਾਰਡ ਹੁੰਦੇ ਛੋਟੇ, ਉਹ 12 ਮਹੀਨਿਆਂ ਦੇ ਵਿੱਚ ਇਸ਼ੂ ਕੀਤੇ ਗਏ ਸੀ। ਹੁਣ ਧਿਆਨ ਨਾਲ ਸੁਣਿਓ, ਜਿਹੜੀਆਂ ਆਨਲਾਈਨ ਯੂਐਸ ਪਾਸਪੋਰਟ ਰਿਨਿਊਅਲ ਦੀ ਰਿਕੁਆਇਰਮੈਂਟ ਕੀ ਹੈਗੀ ਆ। ਇੱਕ ਤਾਂ ਤੁਸੀਂ ਯੂਐਸ ਦੇ ਸਿਟੀਜ਼ਨ ਹੋਣੇ ਚਾਹੀਦੇ ਆ, 25 ਸਾਲਾਂ ਤੋਂ ਉੱਪਰ ਦੀ ਤੁਹਾਡੀ ਉਮਰ ਹੋਣੀ ਚਾਹੀਦੀ ਆ, ਤੇ ਤੁਹਾਡੇ ਕੋਲ ਆਲਰੇਡੀ ਪਾਸਪੋਰਟ ਹੋਣਾ ਚਾਹੀਦਾ। ਇਹ ਸਿਰਫ ਰਿਨਿਊਅਲ ਲਈ ਆ। ਨਵਾਂ ਜਿਹੜਾ ਪਾਸਪੋਰਟ ਬਣਾਉਣਾ ਉਹ ਪਹਿਲਾਂ ਵਾਲੀਆਂ ਕੰਡੀਸ਼ਨਾਂ ਹੈਗੀਆਂ। ਇਹਦੇ ਨਾਲ ਕੀ ਹੋਊਗਾ, ਜੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 5 ਮਿਲੀਅਨ ਲੋਕ ਆਨਲਾਈਨ ਰਿਨਿਊ ਕਰੂਗੇ, ਤੇ ਜਦੋਂ ਤੁਸੀਂ ਨਵਾਂ ਪਾਸਪੋਰਟ ਬਣਾਉਣ ਜਾਂਦੇ ਆ, ਬਹੁਤ ਲੰਮੀਆਂ ਲਾਈਨਾਂ ਹੁੰਦੀਆਂ ਆ, ਚਾਹੇ ਉਹ ਯੂਐਸ ਪੋਸਟ ਆਫਿਸ ਦੇ ਵਿੱਚ ਹੋਵੇ, ਜਾਂ ਕਈ ਵਾਰੀ ਪੁਲਿਸ ਸਟੇਸ਼ਨਾਂ ਦੇ ਉੱਤੇ ਵੀ ਹੁੰਦੀਆਂ ਹੈਗੀਆਂ, ਤੇ ਉਹ ਹੁਣ ਲਾਈਨਾਂ ਛੋਟੀਆਂ ਹੋ ਜਾਊਗੀਆਂ। ਸੋ ਜੇ ਜਿਨ੍ਹਾਂ ਨੇ ਰਿਨਿਊ ਕਰਾਉਣਾ ਆ ਆਨਲਾਈਨ, ਤੁਸੀਂ ਯੂਐਸ ਦੇ ਸਿਟੀਜ਼ਨ ਹੋਣੇ ਚਾਹੀਦੇ ਆ, 25 ਸਾਲਾਂ ਤੋਂ ਉੱਪਰ ਤੁਹਾਡੀ ਉਮਰ ਹੋਣੀ ਚਾਹੀਦੀ ਆ, ਤੇ ਤੁਹਾਡੇ ਕੋਲ ਆਲਰੇਡੀ ਐਗਜ਼ਿਸਟਿੰਗ ਪਾਸਪੋਰਟ ਹੋਣਾ ਚਾਹੀਦਾ ਫॉर 10 ਈਅਰ, ਜਿਹੜਾ ਹੁਣ ਤੁਹਾਡਾ ਐਕਸਪਾਇਰ ਹੋਣਾ ਆ। ਤੇ ਇਹ ਐਪਲੀਕੈਂਟ ਦੇ ਹੱਥ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ, ਚੋਰੀ ਨਹੀਂ ਹੋਇਆ ਹੋਣਾ ਚਾਹੀਦਾ, ਨਾ ਹੀ ਗੁਆਚਿਆ ਹੋਇਆ ਹੋਣਾ ਚਾਹੀਦਾ ਆ। ਨਾ ਹੀ ਤੁਸੀਂ ਕਿਸੇ ਤਰ੍ਹਾਂ ਦਾ ਨਾਮ ਚੇਂਜ ਕਰ ਸਕਦੇ, ਜੈਂਡਰ, ਡੇਟ ਆਫ ਬਰਥ, ਪਲੇਸ ਆਫ ਬਰਥ ਉਸ ਪਾਸਪੋਰਟ ਤੇ ਚੇਂਜ ਨਹੀਂ ਕਰ ਸਕਦੇ। ਹਾਂ, ਜੇ ਚੇਂਜ ਕਰਨਾ ਫਿਰ ਤੁਹਾਨੂੰ ਜਾ ਕੇ ਪਰਸਨਲੀ ਅਪਲਾਈ ਕਰਨਾ ਪਊਗਾ, ਤੇ ਤੁਸੀਂ ਯੂਐਸਏ ਦੇ ਵਿੱਚ ਰਹਿੰਦੇ ਹੋਣਾ ਚਾਹੀਦਾ ਆ। ਇਹ ਨਹੀਂ ਹੋਵੇ ਵੀ ਤੁਸੀਂ ਇੰਡੀਆ 'ਚ ਰਹਿ ਰਹੇ ਆ ਤੇ ਉੱਥੋਂ ਤੁਸੀਂ ਜਿਹੜਾ ਆ ਰਿਨਿਊ ਕਰਾਉਣਾ ਹੈਗਾ, ਜਾਂ ਹੋਰ ਕਿਸੇ ਮੁਲਕ ਦੇ ਵਿੱਚ ਆ। ਜਿਸ ਤਰ੍ਹਾਂ ਬਹੁਤ ਵਾਰ ਆਪਣੇ ਜਿਹੜੇ ਫੌਜੀ ਭੈਣ ਭਰਾ ਆ ਉਹ ਬਹੁਤ ਹੋਰ ਮੁਲਕਾਂ ਦੇ ਵਿੱਚ ਰਹਿੰਦੇ ਹੈਗੇ ਆ। ਤੇ ਅਪਲਾਈਂਗ ਫॉर ਅ ਰੈਗੂਲਰ ਟੂਰਿਸਟ ਪਾਸਪੋਰਟ, ਤੇ ਅਪਲੋਡ ਤੁਸੀਂ ਰੀਸੈਂਟ ਡਿਜੀਟਲ ਫੋਟੋ ਕਰਨੀ ਹੈਗੀ ਆਪਣੀ। ਜਿਹੜੀ ਡਿਜੀਟਲ ਫੋਟੋ ਆ ਉਹ ਤੁਸੀਂ ਸੈੱਲਫੋਨ ਨਾਲ ਖਿੱਚ ਸਕਦੇ ਆ, ਪਰ ਬੈਕਗਰਾਊਂਡ ਜਿਹੜੀ ਆ ਉਹਦੀ ਵਾਈਟ ਹੋਣੀ ਚਾਹੀਦੀ ਹੈਗੀ ਆ। ਤੇ ਜਿਹੜੀ ਪੇਮੈਂਟ ਆ ਤੁਸੀਂ ਕ੍ਰੈਡਿਟ ਕਾਰਡ ਦੇ ਨਾਲ ਜਾਂ ਡੈਬਿਟ ਕਾਰਡ ਦੇ ਨਾਲ ਦੇ ਸਕਦੇ ਆ। ਸੋ ਇਹ ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਆ। ਲਗਭਗ 5 ਮਿਲੀਅਨ ਅਮਰੀਕਨਸ ਨੂੰ ਇਹਦਾ ਫਾਇਦਾ ਹੋਊਗਾ, ਤੇ ਤੁਸੀਂ ਹੁਣ ਆਪਣੇ ਘਰ ਦੇ ਵਿੱਚ ਬੈਠੇ ਹੀ ਯੂਐਸ ਦਾ ਪਾਸਪੋਰਟ ਰਿਨਿਊ ਕਰ ਸਕਦੇ ਹੋ। ਜੀ ਬਿਲਕੁਲ, ਲੋਕੇਸ਼ਨ ਜਿਵੇਂ ਤੁਸੀਂ ਦੱਸਿਆ ਵੀ ਅਮਰੀਕਾ ਦੀ ਹੋਣੀ ਚਾਹੀਦੀ ਹੈ। ਇਹ ਨਾ ਕੋਈ ਕਵੇ ਕੱਲ ਨੂੰ ਸਰੋਤਾ ਵੀ ਮੈਂ ਇਸ ਤਾਂ ਇੰਡੀਆ ਗਏ ਸੀ, ਉੱਥੋਂ ਟਰਾਈ ਕੀਤਾ ਸੀ, ਹੋਇਆ ਨਹੀਂ। ਅਮਰੀਕਾ ਦੇ ਵਿੱਚ ਬੈਠ ਕੇ ਤੁਸੀਂ ਇਹਨੂੰ ਕਰ ਸਕਦੇ ਜੀ, ਆ। ਇੱਕ ਵਾਰੀ ਉਹਨਾਂ ਦਾ ਜਿਹੜਾ ਵੈਬਸਾਈਟ ਆ ਉਹ ਮੈਂ ਜ਼ਰੂਰ ਦੱਸਦਾ ਜਾਵਾਂ, www.travel.state.gov/renew online RENEW ਸੋ ਇਹ ਜਿਹੜਾ ਲਿੰਕ ਆ ਨਾ, ਇਹ ਆਪਾਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਦੇ ਉੱਤੇ ਵੀ ਪਾ ਦਾਂਗੇ, ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੌਖ ਹੋ ਜਾਏ। ਜੀ, ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਰੱਖਾਂਗੇ। ਬਹੁਤ ਹੀ ਇੰਪੋਰਟੈਂਟ ਖਬਰ ਆਪਾਂ ਸਾਂਝੀ ਕਰਨੀ ਆ ਜੀ। 6 ਫॉर ਜਸਟਿਸ ਦੇ ਜਿਹੜੇ ਲੀਗਲ ਐਡਵਾਈਜ਼ਰ ਆ ਹਾਂਜੀ। ਗੁਰਪਤਵੰਤ ਸਿੰਘ ਪੰਨੂ, ਉਹਨਾਂ ਨੇ ਭਾਰਤ ਸਰਕਾਰ ਦੇ ਉੱਤੇ ਲਾ ਸੂਟ ਫਾਈਲ ਕੀਤਾ ਹੈ। ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹਦੇ ਬਾਰੇ ਆਪਾਂ ਤੁਹਾਨੂੰ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਸਿੱਖ ਐਕਟਿਵਿਸਟ ਗੁਰਪਤਵੰਤ ਸਿੰਘ ਪੰਨੂ, ਜੋ ਸਿੱਖਸ ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਵੀ ਆ, ਉਹਨਾਂ ਨੇ ਲਾ ਸੂਟ ਫਾਈਲ ਕੀਤਾ ਆ ਇੰਡੀਅਨ ਸਰਕਾਰ ਦੇ ਅਗੇਂਸਟ, ਸਿਵਲ ਲਾ ਸੂਟ। ਇਹ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਕਾਫੀ ਵੱਡੀ ਡਿਟੇਲਡ ਰਿਪੋਰਟ ਜਿਹੜੀ ਆ ਉਹ ਅੱਜ ਛਾਪੀ ਹੈਗੀ ਆ। ਈਵਨ ਦੋ ਕਹਿੰਦੇ ਵੀ ਜਿਹੜੀਆਂ ਐਲੀਗੇਸ਼ਨਸ ਲਾਈਆਂ ਗਈਆਂ ਆ ਉਹ ਪ੍ਰੂਵ ਤਾਂ ਨਹੀਂ ਹੋਈਆਂ ਕੋਰਟ ਦੇ ਵਿੱਚ, ਪਰ ਜਿਸ ਹਿਸਾਬ ਦੇ ਨਾਲ ਅਮਰੀਕਾ ਦੀ ਸਰਕਾਰ ਗੁਪਤੇ ਨੂੰ ਇੱਥੇ ਚੱਕ ਕੇ ਲਿਆਈ ਹੋਈ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗ ਜਾਣਾ ਹੈਗਾ ਆ। ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਜਿਹੜੇ ਵਕੀਲ ਹੈਗੇ ਆ, ਉਹਨਾਂ ਨੇ ਇਹ ਕਿਹਾ ਭਈ ਪੰਨੂ ਹੋਣਾ ਦੇ ਸਾਥੀ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਕਤਲकांड ਦੇ ਵਿੱਚ ਜਿਹੜੇ ਇੰਡੀਆ ਦੀ ਸਰਕਾਰ ਕਾਮਯਾਬ ਹੋ ਗਈ, ਕਿਉਂਕਿ ਹੁਣ ਪਤਾ ਚੱਲ ਰਿਹਾ ਹੈਗਾ ਮੈਥਿਊ ਬੋਰਡਨ ਕਰਕੇ, ਜੋ ਪੰਨੂ ਹੋਣਾ ਦੇ ਲਾਇਰ ਹੈਗੇ ਆ। ਪਰ ਲੱਕਲੀ ਵੀ ਮੇਰਾ ਜਿਹੜਾ ਕਲਾਇੰਟ ਆ ਉਹ ਬਚ ਗਿਆ। ਜਿਸ ਹਿਸਾਬ ਦੇ ਨਾਲ ਨਿਖਿਲ ਗੁਪਤਾ ਨੇ ਜਿਹੜੀ ਅੰਡਰ ਕਵਰ ਬੰਦੇ ਨੂੰ ਪੈਸੇ ਦਿੱਤੇ ਸੀ ਵੀ ਇਹਨਾਂ ਨੂੰ ਮਾਰ ਦਿੱਤਾ ਜਾਵੇ, ਤੇ ਉਹ ਲੱਕਲੀ ਫੜਿਆ ਗਿਆ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਅੱਜ ਕੱਲ ਅਮਰੀਕਾ ਪਹੁੰਚਣ ਵਾਲੇ ਹੈਗੇ ਆ। ਮੈਨੂੰ ਲੱਗਦਾ ਵੀ ਇਸ ਵੀਕਐਂਡ ਤੇ ਹੀ ਉਹਨਾਂ ਨੇ ਆਣਾ ਹੈਗਾ, ਤੇ ਸਮਿਟ ਹੋ ਰਹੀ ਹੈਗੀ ਆ ਡੈਲਵੇਅਰ ਵਿੱਚ ਵੀ ਹੋ ਰਹੀ ਆ, ਤੇ ਇੱਕ ਹੋਰ ਜਗ੍ਹਾ ਵੀ, ਤੇ ਕਾਫੀ ਵੱਡੀ ਗਿਣਤੀ ਸਿੱਖ ਉੱਤੇ ਪ੍ਰੋਟੈਸਟ ਵੀ ਕਰਨ ਜਾ ਰਹੇ ਆ। ਇੰਡੀਆ, ਜਾਪਾਨ, ਆਸਟ੍ਰੇਲੀਆ ਤੇ ਯੂਐਸ ਇਹ ਮੀਟਿੰਗ ਹੋਣ ਜਾ ਰਹੀ ਹੈਗੀ ਆ। ਪੰਨੂ ਹੁਣਾਂ ਨੇ ਇਹ ਕਿਹਾ ਵੀ ਉਹਨਾਂ ਦਾ ਜਿਹੜਾ ਸਿਵਲ ਲਾ ਸੂਟ ਆ ਇੰਡੀਆ ਦੇ ਅਗੇਂਸਟ, ਉਹ ਫਾਈਲ ਕਰਨ ਦਾ ਮਕਸਦ ਇਹ ਆ ਵੀ ਜਿਹੜੀ ਟੌਪ ਆਫ ਦਾ ਕਰੰਟ ਕ੍ਰਿਮੀਨਲ ਕੇਸ ਗੁਪਤਾ ਦੇ ਅਗੇਂਸਟ ਹੈਗਾ ਆ, ਇਹ ਮੈਸੇਜ ਆਊਗਾ ਓਵਰਸੀਜ਼ ਸਿੱਖ ਐਕਟਿਵਿਸਟ ਗਰੁੱਪਸ ਵੱਲੋਂ, ਪਲੱਸ ਉਸ ਸਰਕਾਰ ਨੂੰ ਵੀ ਤੁਸੀਂ ਨਾ ਹੀ ਕਿਸੇ ਕੰਟਰੀ ਦਾ ਪ੍ਰਾਈਮ ਮਿਨਿਸਟਰ, ਨਾ ਹੀ ਕੋਈ ਗਵਰਨਮੈਂਟ ਜਾਂ ਕੋਈ ਇੰਡੀਵਿਜੂਅਲ ਲਾ ਤੋਂ ਉੱਪਰ ਨਹੀਂ ਹੈਗਾ। ਇਸ ਕਰਕੇ ਉਸ ਸਰਕਾਰ ਨੂੰ ਤੇ ਉਸ ਸਰਕਾਰ ਦੇ ਜਿਹੜੇ ਮੇਨ ਬੰਦੇ ਆ ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਊਗਾ ਯੂਐਸ ਕੋਰਟ ਦੇ ਸਾਹਮਣੇ। ਸੋ ਇਹ ਜਿਹੜੀ ਆ ਥੋੜੀ ਜਿਹੀ ਡਿਟੇਲ ਚ ਮੈਂ ਦੱਸਦਾ ਜਾਵਾਂ। ਜਿਹੜਾ ਸਿਵਲ ਲਾ ਸੂਟ ਆ ਇੰਡੀਅਨ ਰਜੀਮ ਦੇ ਅਗੇਂਸਟ ਫਾਈਲ ਕੀਤਾ ਗਿਆ ਹੈਗਾ। ਕੇਸ ਦੇ ਵਿੱਚ ਦੱਸਿਆ ਗਿਆ ਵੀ ਇੰਟਰਨੈਸ਼ਨਲ ਇੰਟਰਵਿਊ, ਪੋਲੀਟੀਕਲ ਡਿਸੈਂਟ ਤੇ ਅਲੈਜਡ ਅਸੈਸੀਨੇਸ਼ਨ ਅਟੈਂਪਟ ਜਿਹੜੀ ਆ ਅਮਰੀਕਾ ਦੀ ਧਰਤੀ ਦੇ ਉੱਤੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਇਹ ਸਾਰਾ ਕੇਸ ਅਮਰੀਕਨ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਆਲੇ ਦੁਆਲੇ ਘੁੰਮਦਾ ਹੈਗਾ। ਤੇ ਕੇਸ ਦੀ ਸਿਗਨੀਫੀਕੈਂਸ ਤੇ ਕਪਲ ਆਫ ਰੀਜ਼ਨਸ ਇਹ ਹੈਗੇ ਆ ਵੀ ਅਸੀਂ ਅਮਰੀਕਨ ਲੋਕਾਂ ਦੀ ਸੇਫਟੀ ਤੇ ਸਿਕਿਉਰਿਟੀ ਦੀ ਜਿਹੜੀ, ਪਲੱਸ ਪ੍ਰੋਟੈਕਸ਼ਨ ਆਫ ਫ੍ਰੀ ਸਪੀਚ, ਉਹਦੀ ਕੇਅਰ ਕਰਦੇ ਹੈਗੇ ਆ। ਪੰਨੂ ਉਹਨਾਂ ਦੇ ਤੁਹਾਨੂੰ ਪਤਾ ਹੀ ਆ, ਅਸੀਂ ਬਾਰ-ਬਾਰ ਬਹੁਤ ਲੰਮੇ ਸਮੇਂ ਤੋਂ ਦੱਸਦੇ ਰਹੇ ਆ ਵੀ ਕਿਸ ਤਰ੍ਹਾਂ ਨਿੱਜਰ ਦਾ ਕਤਲ ਕੀਤਾ ਗਿਆ, ਕਿਸ ਤਰ੍ਹਾਂ ਉਹਨਾਂ ਨੂੰ, ਪੰਨੂ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਿਸ ਤਰ੍ਹਾਂ ਭਾਰਤ ਦੀ ਸਰਕਾਰ ਦੇ ਟੌਪ ਲੈਵਲ ਦੇ ਆਫੀਸ਼ੀਅਲ, ਜਿਨ੍ਹਾਂ ਦੇ ਵਿੱਚ ਅਜੀਤ ਡੋਵਲ ਵਰਗੇ ਦਾ ਨਾਮ ਵੀ ਆਉਂਦਾ ਆ, ਜੋ ਕਿ ਇੰਡੀਅਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਸਮਿਤ ਗੋਇਲ ਜਿਹੜਾ ਹੈਡ ਸੀ ਇੰਡੀਆ ਦੀ ਇੰਟੈਲੀਜੈਂਸ ਅਰਾਦ, ਤੇ ਗੁਪਤਾ, ਇਹ ਸਾਰੇ ਜਿਹੜੇ ਇੰਡੀਵਿਜੂਅਲ ਆ ਇਹਨਾਂ ਦੇ ਨਾਮ ਇਸ ਚੀਜ਼ ਦੇ ਵਿੱਚ ਆਉਂਦੇ ਹੈਗੇ ਆ। ਸੋ ਈਵਨ ਦੋ ਕਹਿੰਦੇ ਵੀ ਅਸੈਸੀਨੇਸ਼ਨ ਨਹੀਂ ਵਾਪਰੀ, ਪਰ ਮਹਾਰਾਜ ਦੀ ਕਿਰਪਾ ਰਹੀ, ਪਰ ਇਸ ਨੂੰ ਟ੍ਰੀਟ ਇਸ ਹਿਸਾਬ ਦੇ ਨਾਲ ਹੀ ਕੀਤਾ ਜਾਵੇ ਵੀ ਇਹ ਕ੍ਰਾਈਮ ਵਾਪਰਿਆ ਹੈਗਾ। ਲੀਗਲ ਟਰਮ ਦੇ ਵਿੱਚ ਅਸੌਲਟ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਕਿਸੇ ਨੂੰ ਤੁਸੀਂ ਫਿਜ਼ੀਕਲੀ ਕੰਟੈਕਟ ਕਰਨਾ, ਕਿਸੇ ਨੂੰ ਮਾਰਨਾ ਜਾਂ ਧੱਕਾ ਮੁੱਕਾ ਕਰਨੀ ਆ। ਇਹਦਾ ਮਤਲਬ ਇਹ ਵੀ ਹੁੰਦਾ ਹੈ ਵੀ ਜਿਹੜਾ ਤੁਹਾਡਾ ਬਿਹੇਵੀਅਰ ਆ ਉਹ ਕੀ ਬੰਦੇ ਨੂੰ ਜਿਹੜਾ ਆ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾ ਸਕਦਾ ਹੈਗਾ। ਪੰਨੂ ਕੇਸ ਦੇ ਵਿੱਚ ਉਹ ਆਰਗੂ ਕਰੂਗੇ ਵੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਹਜੇ ਵੀ ਉਹਨਾਂ ਦੇ ਉੱਤੇ ਥ੍ਰੈਟ ਹੈਗੀ ਆ, ਉਹਨਾਂ ਦੇ ਉੱਤੇ ਰੀਅਲ ਫੀਅਰ ਹੈਗਾ ਉਹਨਾਂ ਦਾ ਲਾਈਫ ਦਾ, ਤੇ ਇਹ ਜਿਹੜਾ ਆ ਇਨਫ ਹੈਗਾ ਟੂ ਕੁਆਲੀਫਾਈ ਐਜ਼ ਅਸੌਲਟ ਅੰਡਰ ਯੂਐਸ ਲਾ। ਤੇ ਇਸੇ ਤਰ੍ਹਾਂ ਇੰਟਰਨੈਸ਼ਨਲ ਇਨਫਲਿਕਸ਼ਨ ਆਫ ਇਮੋਸ਼ਨਲ ਡਿਸਟ੍ਰੈਸ, ਵੀ ਕਿਸ ਤਰ੍ਹਾਂ ਦੇ ਨਾਲ ਹਰ ਵੇਲੇ ਬੰਦਾ ਡਰ ਵਾਲੇ ਮਾਹੌਲ 'ਚ ਰਹਿੰਦਾ ਹੈ ਵੀ ਪਤਾ ਨਹੀਂ ਕਿਹੜੇ ਵੇਲੇ ਇਹਨਾਂ ਨੇ ਜਿਹੜਾ ਮਰਵਾ ਦੇਣਾ ਹੈਗਾ ਆ। ਸੋ ਜਿਹੜੀ ਜੁਰਿਸਡਿਕਸ਼ਨ ਹੈਗੀ ਆ, ਉਹ ਕਈ ਵਾਰੀ ਲੋਕ ਕਹਿੰਦੇ ਆ ਵੀ ਨਹੀਂ ਤੁਸੀਂ ਦੂਜੀ ਸਰਕਾਰ ਨੂੰ ਸੂ ਨਹੀਂ ਕਰ ਸਕਦੇ ਹੈਗੇ, ਪਈ ਜੀ ਉਹ ਫੋਰਨ ਗਵਰਨਮੈਂਟ ਹੈਗੀ ਆ,
ਇਹਨਾਂ ਦੇ ਸਮਝੌਤੇ ਹੁੰਦੇ ਹੈਗੇ ਆ। ਪਰ ਇਹ ਇੰਟਰਸਟਿੰਗ ਇਸ ਕਰਕੇ ਬਣਦਾ ਆ ਵੀ ਅੰਡਰ ਦਾ ਫੋਰਨ ਸੋਵਰਨ ਇਮਿਊਨਿਟੀਜ਼ ਐਕਟ ਜੋ FSIA ਹੈਗਾ ਆ, ਉਹਦੇ ਮੁਤਾਬਕ ਜਿਹੜਾ ਗਵਰਨਮੈਂਟਸ ਯੂਜ਼ਲੀ ਪ੍ਰੋਟੈਕਟਡ ਹੁੰਦੀਆਂ ਹੈਗੀਆਂ ਜੇ US ਗਵਰਨਮੈਂਟ ਸੂ ਕਰਦੀ ਹੈਗੀ ਫੋਰਨ ਗਵਰਨਮੈਂਟਸ ਨੂੰ, ਪਰ ਐਕਸੈਪਸ਼ਨਸ ਆ ਉਹਨਾਂ ਦੇ ਵਿੱਚ ਛੋਟਾਂ ਹੈਗੀਆਂ, ਸਪੈਸ਼ਲੀ ਜਦੋਂ ਫੋਰਨ ਗਵਰਨਮੈਂਟ ਕਿਸੇ ਤਰ੍ਹਾਂ ਦੇ ਟੈਰਰਿਜ਼ਮ ਦੇ ਵਿੱਚ ਇਨਵੋਲਵ ਆ ਜਾਂ ਉਹ ਅਮਰੀਕਨ ਧਰਤੀ ਦੇ ਉੱਤੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕਰਦੇ ਹੈਗੇ ਆ। ਸੋ ਇਹਦੇ ਚ ਸ਼ਰੇਆਮ ਕਲੀਅਰ ਆ ਵੀ ਅਸੈਸੀਨੇਸ਼ਨ ਅਟੈਂਪਟ ਕੀਤੀ ਗਈ ਸੀ US ਸਿਟੀਜ਼ਨ ਨੂੰ ਮਾਰਨ ਦੀ US ਦੀ ਧਰਤੀ ਦੇ ਉੱਤੇ, ਤੇ ਇਹ ਜਿਹੜਾ ਇਹ ਓਪਨਲੀ ਸੋ ਇਹ ਕਲੀਅਰ ਆ ਵੀ ਇਹ ਲਾ ਸੂਟ ਜਿਹੜਾ ਫਾਈਲ ਹੋ ਸਕਦਾ ਹੈਗਾ। ਤੇ ਪੁਨੀਟਿਵ ਡੈਮੇਜਸ ਜਿਹੜੇ ਆ ਇਹ ਵੀ ਜਿਹੜੇ ਆ ਫਾਈਲ ਕੀਤੇ ਗਏ ਆ। ਤੇ ਇੰਟਰਨੈਸ਼ਨਲ ਰਿਲੇਸ਼ਨ ਤੇ ਬਾਰਡਰ ਜਿਹੜੀ ਇੰਪਲੀਕੇਸ਼ਨਸ ਕੀ ਹੈਗੀਆਂ, ਇਹ ਕੇਸ ਜਿਹੜਾ ਆ ਇਹ ਲੀਗਲ ਇਸ਼ੂ ਨੂੰ ਟੱਚ ਨਹੀਂ ਕਰਦਾ, ਪਰ ਇਹਦੀ ਜਿਹੜੀਆਂ ਕਾਫੀ ਵੱਡੀਆਂ ਇੰਪਲੀਕੇਸ਼ਨਸ ਤੇ ਹੋਣਗੀਆਂ ਇੰਟਰਨੈਸ਼ਨਲ ਰਿਲੇਸ਼ਨ ਦੇ ਉੱਤੇ ਵੀ, ਕਿਉਂਕਿ ਫੋਰਨ ਗਵਰਨਮੈਂਟ ਨੇ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਇਹ ਕੋਈ ਆਈਸੋਲੇਟਡ ਇੰਸੀਡੈਂਟ ਨਹੀਂ ਹੈਗਾ। ਇਹ ਜਿਹੜਾ ਲਾਸਟ ਸੂਟ ਹੈਗਾ ਆ ਇਹਦੇ ਵਿੱਚ ਇਹ ਦੱਸਿਆ ਜਾਊਗਾ ਕਿਸ ਹਿਸਾਬ ਦੇ ਨਾਲ ਪੰਨੂ ਹੁਣਾਂ ਨੂੰ ਕਤਲ ਕਰਨ ਦੀ ਕੋਸ਼ਿਸ਼, ਇਹ ਇੱਕ ਬਹੁਤ ਵੱਡਾ ਪੈਟਰਨ ਆ, ਕੱਲਾ ਉਹਨਾਂ ਨੂੰ ਨਹੀਂ, ਪਹਿਲਾਂ ਭਾਈ ਨਿੱਜਰ ਹੁਣਾਂ ਨੂੰ ਕੀਤਾ, ਫਿਰ ਪੰਨੂ ਹੁਣਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਅਮਰੀਕਾ ਦੇ ਵਿੱਚ ਕਈ ਸਿੱਖਾਂ ਨੂੰ FBI ਨੇ ਦੱਸਿਆ ਵੀ ਭਈ ਬਚ ਕੇ ਰਹੋ, ਤੁਹਾਡਾ ਨਾਂ ਵੀ ਆਉਂਦਾ ਆ। ਕੈਨੇਡਾ ਦੇ ਵਿੱਚ ਕਈ ਸਿੱਖਾਂ ਨੂੰ ਕਿਹਾ ਗਿਆ। ਇੰਗਲੈਂਡ ਦੇ ਵਿੱਚ ਕਿਸ ਤਰ੍ਹਾਂ ਭਾਈ ਕੰਡੇ ਉਹਨਾਂ ਦਾ ਕਤਲ ਕੀਤਾ ਗਿਆ। ਪਾਕਿਸਤਾਨ ਦੇ ਵਿੱਚ ਸਿੱਖ ਐਕਟਿਵਿਸਟ ਦਾ ਕਤਲ ਕੀਤਾ ਗਿਆ। ਸੋ ਬਹੁਤ ਵਾਰ ਇੰਡੀਆ ਦੇ ਮੀਡੀਆ ਦੇ ਉੱਤੇ ਇੱਕ ਉਹ ਜਿਹੜਾ ਬਹੁਤ ਬਕਵਾਸ ਕਰਦਾ ਰਹਿੰਦਾ TV ਤੇ, ਉਹ ਤੁਹਾਨੂੰ ਪਤਾ ਲੱਗਦਾ ਹੀ ਆ ਵੀ ਕਿਸ ਹਿਸਾਬ ਦੇ ਨਾਲ ਉਹ ਸ਼ਰੇਆਮ ਕਹਿੰਦੇ ਆ ਵੀ ਅਸੀਂ ਇਹ ਕੰਮ ਕਰ ਰਹੇ ਹੈਗੇ ਆ। ਸੋ ਇਹ ਸਾਰੀ ਜਿਹੜੀ ਗੱਲ ਆ ਇਹ ਇਸ ਕੇਸ ਦੇ ਵਿੱਚ ਇਨਵੋਲਵ ਹੋਊਗੀ। ਇਹ ਇੱਕ ਬਹੁਤ ਹਾਈ ਪ੍ਰੋਫਾਈਲ ਕੇਸ ਹੈਗਾ ਆ ਭਾਈ ਨਿੱਜਰ ਹੁਣਾਂ ਦੇ ਕਤਲ ਤੋਂ ਬਾਅਦ। ਸੋ ਇਸ ਸਾਰੇ ਕਾਸੇ ਦੇ ਵਿੱਚ ਅਮਰੀਕਾ ਦੀਆਂ ਜਿਹੜੀਆਂ ਕੋਰ ਵੈਲਿਊਜ਼ ਹੈਗੀਆਂ ਆ, ਵੀ ਇੱਥੇ ਫ੍ਰੀ ਸਪੀਚ ਹੈਗੀ ਆ, ਰਾਈਟ ਟੂ ਡਿਸੈਂਟ ਹੈਗਾ। ਹੁਣ ਤੁਸੀਂ ਦੇਖਦੇ ਆ ਆਪਾਂ ਖਬਰਾਂ ਕਰਦੇ ਆ, ਬਹੁਤ ਵਾਰ ਆਪਾਂ ਆਪਣੇ ਜਿਹੜੇ ਗਵਰਨਰ ਆ ਗੈਬਨ ਨਿਊਸਮ ਨੂੰ ਬਹੁਤ ਕ੍ਰਿਟੀਸਾਈਜ਼ ਕਰਦੇ ਆ, ਬਾਈਡਨ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਆ, ਕਮਲਾ ਹੈਰਿਸ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਆ, ਪ੍ਰੈਜ਼ੀਡੈਂਟ ਟਰੰਪ ਨੂੰ ਵੀ ਕ੍ਰਿਟੀਸਾਈਜ਼ ਕਰਦੇ ਆ। ਸੋ ਇਹ ਅਮਰੀਕਾ ਦੀ ਕੋਰ ਵੈਲਿਊ ਆ। ਇਹ ਅਮਰੀਕਾ ਦੇ ਵਿੱਚ ਹਰ ਅਮਰੀਕਨ ਸਿਟੀਜ਼ਨ ਨੂੰ ਹੱਕ ਆ ਵੀ ਤੁਸੀਂ ਉਸ ਦਾ ਵਿਰੋਧ ਕਰ ਸਕਦੇ ਹੋ। ਇਹ ਨਹੀਂ ਹੈ ਵੀ ਇੰਡੀਆ ਵਿੱਚ ਚੱਕ ਕੇ ਅੰਦਰ ਕਰ ਦਿਓ ਜਾਂ ਗੋਲੀ ਦੇ ਨਾਲ ਮਾਰ ਦਿਓ। ਸੋ ਪੰਨੂ ਹੁਣੀ ਆਪਣੇ ਸਿੱਖ ਹੋਮਲੈਂਡ ਦੀ ਰਾਈਟ ਦੀ ਗੱਲਬਾਤ ਕਰਦੇ ਹੈਗੇ ਆ। ਇੰਡੀਆ ਵਾਲਿਆਂ ਨੂੰ ਨਾ ਪਸੰਦ ਹੋਵੇ, ਪਰ US ਦਾ ਜਿਹੜਾ ਕਨਸਟੀਟਿਊਸ਼ਨ ਆ ਉਹ ਇਸ ਰਾਈਟ ਨੂੰ ਪ੍ਰੋਟੈਕਟ ਕਰਦਾ ਹੈਗਾ ਵੀ ਤੁਸੀਂ ਆਰਗੇਨਾਈਜ਼ ਕਰ ਸਕਦੇ ਹੋ, ਤੁਸੀਂ ਐਡਵੋਕੇਟ ਕਰ ਸਕਦੇ ਹੋ ਪੋਲੀਟੀਕਲ ਚੇਂਜ ਵਿਦਆਊਟ ਫੀਅਰ ਆਫ ਵਾਇਲੈਂਸ ਤੇ ਔਰ ਰੈਟਰੀਬਿਊਸ਼ਨ ਫਰੋਮ ਫੋਰਨ ਗਵਰਨਮੈਂਟ। ਇਸ ਲਾ ਸੂਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪ੍ਰੋਟੈਕਟ ਕਰਨ ਦੀ ਜਿਹੜੀ ਗੱਲ ਆ ਉਹ ਕੀਤੀ ਗਈ ਹੈਗੀ ਆ। ਸੋ ਇਸ ਕੇਸ ਦੇ ਵਿੱਚ ਜਿਹੜਾ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ ਹੋਊਗਾ, ਇਹਦੇ ਵਿੱਚ ਮੇਨ ਮੁੱਦਾ ਇਹ ਹੋਊਗਾ ਇੰਪੋਰਟੈਂਸ ਆਫ ਸੇਫਗਾਰਡਿੰਗ ਥੀਸ ਫਰੀडम्स, ਵੀ ਇਹ ਸਾਰੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਸੇਫਗਾਰਡ ਕਰਨਾ ਹੈਗਾ। ਇਹ ਨਹੀਂ ਹੋਊਗਾ ਵੀ ਜਿਹੜੀਆਂ ਫੋਰਨ ਗਵਰਨਮੈਂਟਸ ਆ ਉਹ US ਸਿਟੀਜ਼ਨਸ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਆ ਕੇ ਕਤਲ ਕਰ ਦੇਣ ਤੇ ਜਾਂ ਕਤਲ ਕਰਨ ਦੀ ਕੋਸ਼ਿਸ਼ ਕਰਨ। ਇਹ ਇੱਕ ਰੋਂਗ ਬਹੁਤ ਹੀ ਖਤਰਨਾਕ ਪ੍ਰੈਜ਼ੀਡੈਂਟ ਹੋਊਗਾ ਫਿਊਚਰ ਦੇ ਲਈ। ਸੋ ਇਹ ਇੱਕ ਲਾਸਟ ਸੂਟ ਫਾਈਲ ਕੀਤਾ ਗਿਆ ਹੈਗਾ। ਇਹਦੀ ਡੇਟ ਕਦੋਂ ਪਊਗੀ, ਕੀ ਹੋਣਾ ਆਉਣ ਵਾਲੇ ਸਮੇਂ 'ਚ, ਉਹ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਇੱਕ ਗੱਲ ਜ਼ਰੂਰ ਆ, ਆਪਾਂ ਕੱਲ ਵੀ ਸਾਂਝੀ ਕੀਤੀ ਸੀ, 40 ਸਾਲ ਹੋ ਜਾਣੇ ਆ ਸਿੱਖਾਂ ਦੇ ਜੈਨੋਸਾਈਡ ਹੋਏ ਨੂੰ 1984 ਨੂੰ, ਤੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਪੈਦਲ ਮਾਰਚ ਸ਼ੁਰੂ ਹੋ ਰਿਹਾ ਹੈਗਾ ਬੇਕਰਸਫੀਲਡ ਤੋਂ ਕੈਲੀਫੋਰਨੀਆ ਦੀ ਕੈਪੀਟਲ ਸੈਕਰਾਮੈਂਟੋ ਤਾਈਂ, ਉਹ ਅਕਤੂਬਰ 7-8 ਦੇ ਲਾਗੇ ਛਾਗੇ ਸ਼ੁਰੂ ਹੋਣਾ ਆ। ਤੇ ਉਹ ਆਪਾਂ ਐਗਜ਼ੈਕਟ ਡੇਟ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਉਹਦਾ ਮੇਨ ਮਕਸਦ ਹੀ ਇਹ ਆ ਵੀ ਪੂਰੀ ਦੁਨੀਆ ਨੂੰ ਦੱਸਣਾ ਆ, ਪਹਿਲੀ ਤਰ੍ਹਾਂ ਦਾ ਇਹ ਪੈਦਲ ਮਾਰਚ ਹੋ ਰਿਹਾ ਆ। ਲਗਭਗ 350 ਮੀਲ ਦਾ ਇਹ ਮਾਰਚ ਆ। ਹਰ ਰੋਜ਼ 10-15 ਮੀਲ ਤੁਰਿਆ ਜਾਊਗਾ, 20 ਮੀਲ। ਤੇ ਇਹਦੇ ਵਿੱਚ ਮੇਨ ਮੁੱਦਾ ਇਹੀ ਆ ਵੀ 40 ਸਾਲ ਹੋ ਗਏ ਸਿੱਖਾਂ ਦਾ ਕਤਲੇਆਮ ਹੋਣ ਨੂੰ, ਹਜੇ ਤੱਕ ਵੀ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ, ਹਜੇ ਤੱਕ ਵੀ ਸਿੱਖਾਂ ਨੂੰ ਉਹਦਾ ਜਿਹੜਾ ਇਨਸਾਫ ਨਹੀਂ ਮਿਲਿਆ। ਤੇ ਨਾਲ ਦੀ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ,
ਵੀ ਕਿਸ ਤਰ੍ਹਾਂ ਜਿਹੜੀਆਂ ਸਰਕਾਰਾਂ ਆ ਉਹ ਇੱਥੇ ਜਿਹੜੇ ਲੋਕ ਗੱਲਬਾਤ ਕਰਦੇ ਆ ਉਹਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਉਹਨਾਂ ਸਰਕਾਰਾਂ ਵੱਲੋਂ ਕੀਤੀ ਜਾਂਦੀ ਆ। ਸੋ ਉਹਦੇ ਸੰਬੰਧ ਦੇ ਵਿੱਚ ਹੁਣ ਇਹ ਸਾਰਾ ਕੁਝ ਰਿਲੇਟਡ ਹੀ ਆ, ਉਹ ਵੀ ਆਪਾਂ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹਰ ਰੋਜ਼ ਸਾਂਝੇ ਕਰਦੇ ਰਹਾਂਗੇ। ਜੀ ਬਿਲਕੁਲ, ਖਬਰਾਂ ਵਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਹੋਰ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਜੇਕਰ ਅਗਲੀਆਂ ਖਬਰਾਂ ਦੇ ਵੱਲ ਵੱਧਦੇ ਚੱਲੀਏ ਤੇ ਅੱਜ ਇੱਕ ਹੋਰ ਕੌਮਾਂਤਰੀ ਖਬਰ ਦੇ ਬਾਰੇ ਆਪਾਂ ਚਰਚਾ ਕਰਦੇ ਹਾਂ, ਜਿਹੜੀ ਕਿ ਇੱਕ ਇੰਟਰਨੈਸ਼ਨਲ ਲਾ ਐਨਫੋਰਸਮੈਂਟ ਆਪਰੇਸ਼ਨਸ ਬਹੁਤ ਵੱਡਾ ਕੀਤਾ ਗਿਆ ਤੇ ਇਹਦੇ ਤਹਿਤ ਵੱਖ-ਵੱਖ ਦੇਸ਼ਾਂ ਦੇ ਵਿੱਚੋਂ 51 ਤੋਂ ਵੱਧ ਜਿਹੜੇ ਲੋਕ ਨੇ ਉਹ ਅਰੈਸਟ ਕੀਤੇ ਗਏ ਨੇ। ਇਹ ਜਿਹੜਾ ਆਪਰੇਸ਼ਨ ਹੈ ਇਹ ਕੀਤਾ ਗਿਆ ਆਸਟਰੀਆ, ਇਹਦੇ ਨਾਲ ਆਸਟ੍ਰੇਲੀਆ, ਕੈਨੇਡਾ, ਫਰਾਂਸ, ਆਈਲੈਂਡ ਤੇ ਆਇਰਲੈਂਡ ਦੇ ਵਿੱਚ, ਇਟਲੀ ਤੇ ਨੀਦਰਲੈਂਡ ਦੇ ਵਿੱਚੋਂ ਕੁਝ ਗ੍ਰਿਫਤਾਰੀਆਂ ਹੋਈਆਂ ਨੇ। ਸਵੀਡਨ ਤੇ ਯੂਨਾਈਟਿਡ ਸਟੇਟਸ ਦੇ ਵਿੱਚ ਵੀ ਇਹ ਜਿਹੜਾ ਕਾਰੋਬਾਰ ਆ ਉਹ ਫੈਲਿਆ ਹੋਇਆ ਸੀ। ਅਸਲ ਦੇ ਵਿੱਚ ਗੋਸਟ ਕੋਈ ਨਾਂ ਦੀ ਕੋਈ ਐਪ ਹੈ ਜਿਹਦੇ ਤਹਿਤ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜਾ ਡਰੱਗ ਦਾ ਜਾਂ ਮਨੀ ਲਾਂਡਰਿੰਗ ਦਾ ਜਿਹੜਾ ਕੰਮ ਆ ਉਹ ਕੀਤਾ ਜਾਂਦਾ ਸੀਗਾ। ਤੇ ਯੂਰੋਪੋਲ ਨੇ ਜਿਹੜੀ ਰॉयਟਰਸ ਦੇ ਇੱਕ ਰਿਪੋਰਟ ਆ ਉਹਦੇ ਮੁਤਾਬਕ ਇਸ ਜਿਹੜਾ ਪਲੇਟਫਾਰਮ ਆ ਉਹਨੂੰ ਖਤਮ ਕਰ ਦਿੱਤਾ ਹੈ। ਇਹਨੂੰ ਘੋਸ਼ਤ ਵਜੋਂ ਜਾਣਿਆ ਜਾਂਦਾ ਸੀਗਾ ਤੇ ਦੱਸਿਆ ਜਾ ਰਿਹਾ ਕਿ ਇਹ ਵੱਡੇ ਪੱਧਰ ਤੇ ਐਡਾ ਕੁ ਤਕੜਾ ਨੈਟਵਰਕ ਸੀਗਾ ਕਿ ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ, ਨਸ਼ੇ ਦੀ ਤਸਕਰੀ ਤੇ ਮਨੀ ਲਾਂਡਰਿੰਗ ਇਹਦੇ ਰਾਹੀਂ ਹੁੰਦੀ ਸੀਗੀ। 51 ਜਾਣੇ ਗ੍ਰਿਫਤਾਰ ਕੀਤੇ ਗਏ ਨੇ। ਇਹਦੇ ਨਾਲ ਯੂਰੋਪੋਲ ਦੇ ਡਿਪਟੀ ਐਗਜ਼ੀਕਿਊਟਿਵ ਨੇ ਡਾਇਰੈਕਟਰ ਜੀਨ ਫਿਲਿਪ, ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਇੱਕ ਬਿੱਲੀ ਤੇ ਚੂਹੇ ਦੀ ਖੇਡ ਸੀ ਜਿਹੜੀ ਕਿ ਵਰਲਡ ਲੈਵਲ ਦੇ ਵਿੱਚ ਫੈਲੀ ਹੋਈ ਸੀ ਤੇ ਹੁਣ ਇਹ ਖੇਡ ਖਤਮ ਹੋ ਚੁੱਕੀ ਹੈ। ਇਹਦੇ ਆਸਟ੍ਰੇਲੀਆ ਦੇ ਵਿੱਚ ਡਰੱਗ ਲੈਬ ਨੂੰ ਕਹਿੰਦੇ ਢਾਹ ਦਿੱਤਾ ਗਿਆ। 1 ਮਿਲੀਅਨ ਯੂਰੋ ਯਾਨੀ ਕਿ 1.11 ਮਿਲੀਅਨ ਡਾਲਰ ਦੀ ਜਿਹੜੀ ਨਕਦੀ ਆ ਉਹ ਜ਼ਬਤ ਕੀਤੀ ਗਈ ਆ। 51 ਜਾਣੇ ਜਿਹੜੇ ਨੇ ਅਰੈਸਟ ਕੀਤੇ ਗਏ ਨੇ। ਇਹ ਜਿਹੜਾ ਆਪਰੇਸ਼ਨ ਕੀਤਾ ਗਿਆ ਆਸਟ੍ਰੇਲੀਆ, ਕੈਨੇਡਾ ਤੇ ਫਰਾਂਸ, ਆਇਰਲੈਂਡ, ਇਟਲੀ, ਨੀਦਰਲੈਂਡਸ, ਸਵੀਡਨ ਤੇ ਯੂਨਾਈਟਿਡ ਸਟੇਟਸ ਦੇ ਵਿੱਚ ਕੀਤਾ ਗਿਆ। ਸਾਰੇ ਦੇਸ਼ਾਂ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਇਸ ਆਪਰੇਸ਼ਨ ਦੇ ਵਿੱਚ ਇਨਵੋਲਵ ਸੀਗੀਆਂ। ਤੇ ਜੇਕਰ ਇੱਕ ਹੋਰ ਖਬਰ ਤੇ ਗੌਰ ਕਰੀਏ, ਜਿਹੜੀ ਐਸੋਸੀਏਟ ਪ੍ਰੈਸ ਦੀ ਖਬਰ ਹੈ ਮੈਲਬੌਰਨ ਤੋਂ ਛਪੀ ਆਸਟ੍ਰੇਲੀਆ ਤੋਂ, ਉਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਜਿਹੜਾ ਐਪ ਦਾ ਚਲਾਉਣ ਵਾਲਾ ਬੰਦਾ ਹੈ ਜੇ ਯੂਨ ਜੰਗ 32 ਸਾਲ ਦਾ, ਉਹਨੂੰ ਸਿਡਨੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ। ਉਹਨੇ ਇਹ ਗੱਲ ਕਹੀ ਹੈ, ਉਹਨੇ ਬੇਲ ਦੇ ਉੱਤੇ ਰਿਹਾ ਕਰਨ ਦੀ ਮੰਗ ਵੀ ਕੀਤੀ ਹੈ, ਪਰ ਉਹ ਜੇਲ੍ਹ ਦੇ ਸਲਾਖਾਂ ਪਿੱਛੇ ਰਹੂਗਾ ਜਦੋਂ ਤੱਕ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਦੁਬਾਰਾ ਨਹੀਂ ਆ ਜਾਂਦਾ, ਪੇਸ਼ ਨਹੀਂ ਹੁੰਦਾ ਨਵੰਬਰ ਦੇ ਵਿੱਚ। ਦੱਸਿਆ ਜਾ ਰਿਹਾ ਕਿ ਇਹ ਜਿਹੜਾ ਨੈਟਵਰਕ ਆ ਇਹਨੇ ਵੱਖ-ਵੱਖ ਮੁਲਕਾਂ ਦੇ ਵਿੱਚ ਆਪਣਾ ਐਡਾ ਕੁ ਜਿਹੜਾ ਬਣਾਇਆ ਹੋਇਆ ਸੀਗਾ ਸਾਰਾ ਧੰਦਾ ਕਿ ਇਹ ਪਹਿਲਾਂ ਮਨੀ ਲਾਂਡਰਿੰਗ ਕਰਦੇ ਸੀ ਤੇ ਫਿਰ ਇਹ ਡਰੱਗ ਨੈਟਵਰਕ ਦੇ ਨਾਲ ਜਿਹੜਾ ਇਹਨਾਂ ਦਾ ਕੰਮ ਜੁੜ ਗਿਆ। ਇਹਨਾਂ ਨੇ ਵਿਸ਼ਵ ਪੱਧਰ ਦੇ ਉੱਤੇ ਇੰਨੀ ਕੁ ਵੱਡੀ ਰਕਮ ਜਿਹੜੀ ਕਮਾਈ ਹੈ ਸਾਰੇ ਨੈਟਵਰਕ ਨੇ ਕਿ ਹਾਲੇ ਵੀ ਕਈ ਬੰਦੇ ਜਿਹੜੇ ਨੇ ਉਹਨਾਂ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਸਿੱਧੇ ਜਾਂ ਅਸਿੱਧੇ ਤੌਰ ਤੇ ਇਹ ਜਿਹੜੀ ਕੋਸਟ ਹੈ, ਐਪਲੀਕੇਸ਼ਨ ਹੈ, ਨੈਟਵਰਕ ਹੈ, ਇਹਦੇ ਨਾਲ ਜੁੜੇ ਹੋਏ ਹੋਣਗੇ। 51 ਜਾਣੇ ਅਰੈਸਟ ਹੋਏ ਨੇ, ਪਰ ਫਿਲਹਾਲ ਏਜੰਸੀਆਂ ਨੂੰ ਖਦਸ਼ਾ ਇਹ ਹੈ ਕਿ ਬਹੁਤ ਵੱਡੇ ਪੱਧਰ ਤੇ ਇਹ ਜਿਹੜੇ ਇਹਦੇ ਨਾਲ ਜੁੜੇ ਬੰਦੇ ਜਿਹੜੇ ਆ ਹਾਲੇ ਵੀ ਗ੍ਰਿਫਤ ਤੋਂ ਬਾਹਰ ਨੇ। ਪਰ ਹਾਂ, ਜੇ ਆਪਾਂ ਫਿਲਿਪ ਦੀ ਗੱਲ ਤੇ ਜਾਈਏ, ਜੀਨ ਫਿਲਿਪ ਜਿਹੜੇ ਕਿ ਡਾਇਰੈਕਟਰ ਨੇ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਚੂਹੇ ਬਿੱਲੀ ਦੀ ਗੇਮ ਆ ਹੁਣ ਉਹ ਖਤਮ ਹੋ ਚੁੱਕੀ ਹੈ। ਜੀ। ਅਗਲੀ ਖਬਰ 'ਤੇ ਚੱਲੀਏ ਤੇ ਜੱਗੀ ਜੌਲ, ਤੁਹਾਨੂੰ ਯਾਦ ਹੋਊਗਾ ਸਰੋਤਿਆਂ ਨੂੰ ਸਾਰਿਆਂ ਨੂੰ, ਇੰਗਲੈਂਡ ਦਾ ਸਿਟੀਜ਼ਨ, ਆਪਣਾ ਸਿੱਖ ਨੌਜਵਾਨ, ਪਿਛਲੇ 7 ਸਾਲਾਂ ਤੋਂ ਇੰਡੀਆ ਦੇ ਵਿੱਚ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ। ਅੱਜ ਦਿੱਲੀ ਦੀ ਹਾਈ ਕੋਰਟ ਵੱਲੋਂ 7 ਕੇਸਾਂ 'ਚ ਉਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਆ ਖਾਰਜ ਕਰ ਦਿੱਤੀਆਂ ਹੈਗੀਆਂ। ਇਨਸਾਫ ਕਿੱਥੇ ਮਿਲੂਗਾ? ਜੱਗੀ ਜੌਲ ਦੀਆਂ 18 ਸਤੰਬਰ 2024 ਨੂੰ ਦਿੱਲੀ ਹਾਈ ਕੋਰਟ ਨੇ ਜਸਟਿਸ ਪ੍ਰਿਤਿਭਾ ਐਮ ਸਿੰਘ ਤੇ ਜਸਟਿਸ ਅਮਿਤ ਸ਼ਰਮਾ, ਇਹਨਾਂ ਦੇ ਦੋਹਰੇ ਬੈਂਚ ਨੇ NIA ਦੇ 7 ਕੇਸਾਂ ਦੀਆਂ ਜ਼ਮਾਨਤਾਂ ਖਾਰਜ ਕਰ ਦਿੱਤੀਆਂ ਆ। ਇਹ 7 ਜ਼ਮਾਨਤਾਂ 28 ਅਗਸਤ 2024 ਨੂੰ ਜਿਹੜੀ ਆਖਰੀ ਬਹਿਸ ਹੋਈ ਸੀ ਉਹ ਤੋਂ ਸੁਣਨ ਤੋਂ ਬਾਅਦ ਉਹਨਾਂ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ। ਐਡਵੋਕੇਟ ਜਿਹੜੇ ਮੰਝਪੁਰ ਆ, ਉਹਨਾਂ ਨੇ ਦੱਸਿਆ ਵੀ ਜਗਤਾਰ ਸਿੰਘ ਜੱਗੀ ਜੌਲ ਨੂੰ ਪੰਜਾਬ ਪੁਲਿਸ ਨੇ 2 ਦਿੱਲੀ ਦੇ ਸਪੈਸ਼ਲ ਸੈੱਲ ਨੇ 1 ਤੇ NIA ਨੇ 8 ਕੇਸਾਂ, ਟੋਟਲ 11 ਕੇਸਾਂ 'ਚ ਨਾਮਜ਼ਦ ਕੀਤਾ ਸੀ। ਪੰਜਾਬ ਪੁਲਿਸ ਨੇ ਥਾਣਾ ਬਾਜਾਖਾਨਾ ਤੇ ਦਿੱਲੀ ਸਪੈਸ਼ਲ ਸੈੱਲ ਦੇ ਕੇਸ ਡਿਸਚਾਰਜ ਹੋ ਚੁੱਕੇ ਹੈਗੇ ਆ। ਮੰਝਪੁਰ ਉਹਨਾਂ ਨੇ ਇਹ ਦੱਸਿਆ ਆ ਵੀ NIA ਦੇ ਇੱਕ ਕੇਸ ਵਿੱਚੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਤੇ ਜਸਟਿਸ ਲਲਿਤ ਬਤਰਾ ਨੇ ਦੋਹਰੇ ਬੈਂਚ ਨੇ ਜ਼ਮਾਨਤ ਦੇ ਦਿੱਤੀ ਸੀ। ਤੇ ਜੱਗੀ ਜੌਲ ਉਹਨਾਂ ਦੀਆਂ 7 ਜ਼ਮਾਨਤਾਂ ਦੀ ਜਿਹੜੀ ਪੈਰਵਾਈ ਆ ਉਹ ਐਡਵੋਕੇਟ ਪਰਮਜੀਤ ਸਿੰਘ ਨੇ ਕੀਤੀ ਸੀਗੀ। ਸੋ ਬ੍ਰਿਟਿਸ਼ ਨਾਗਰਿਕ ਆ ਜਗਤਾਰ ਸਿੰਘ ਜੌਲ ਉਰਫ ਜੱਗੀ ਜੌਲ। ਉਹਦੀ ਗ੍ਰਿਫਤਾਰੀ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਬਹੁਤ ਹੋਏ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਆ। ਬ੍ਰਿਟਿਸ਼ ਦੀ ਪਾਰਲੀਮੈਂਟ 'ਚ ਕਈ ਵਾਰ ਉਹਨਾਂ ਦੀ ਰਿਹਾਈ ਦੀ ਆਵਾਜ਼ ਵੀ ਚੁੱਕੀ ਗਈ ਹੈਗੀ ਆ। ਸੈਂਕੜੇ ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਨੇ ਭਾਰਤ ਸਰਕਾਰ ਤੱਕ ਪੱਤਰ ਵੀ ਲਿਖੇ ਆ ਉਹਨਾਂ ਦੇ ਸਬੰਧ ਦੇ ਵਿੱਚ ਫ੍ਰੀ ਜੱਗੀ
ਨਾਓ ਇੱਕ ਜੱਗੀ ਜੌਲ ਰਿਹਾਈ ਮੁਹਿੰਮ ਵੀ ਚਲਾਈ ਗਈ ਸੀ। ਪਰ ਕਹਿੰਦੇ ਵੀ ਇੱਕ ਸਿਆਸੀ ਕਾਰਕੁਨ ਜਿੱਦਾਂ ਐਕਟਿਵਿਸਟ ਸੀਗਾ, ਸਿੱਖਾਂ ਦੇ ਉਲਟ ਕੀਤੇ ਜਾ ਰਹੇ ਜ਼ੁਲਮ ਦੇ ਬਾਰੇ ਲਿਖਦਾ ਰਹਿੰਦਾ ਸੀ, ਖਾਸ ਕਰਕੇ 1984 ਦੇ ਵਿੱਚ ਜੋ ਸਿੱਖ ਜੈਨੋਸਾਈਡ ਹੋਇਆ ਸੀ। ਨੈਵਰ ਫੋਰਗੇਟ 84 ਨਾਮ ਦੀ ਜਿਹੜੀ ਮੁਹਿੰਮ ਵੀ ਉਹ ਚਲਾ ਰਿਹਾ ਸੀ। ਤੇ ਆਉਣ ਵਾਲੀ 4 ਨਵੰਬਰ ਨੂੰ 2024 ਨੂੰ 7 ਸਾਲ ਪੂਰੇ ਹੋ ਜਾਣੇ ਆ ਜੱਗੀ ਜੌਲ ਨੂੰ ਭਾਰਤ ਦੀ ਸਰਕਾਰ ਵੱਲੋਂ ਉਹ ਆਪਣਾ ਵਿਆਹ ਕਰਾਉਣ ਗਿਆ ਸੀ। ਤੇ 2 ਹਫ਼ਤਿਆਂ ਬਾਅਦ ਹੀ ਜਦੋਂ ਉਹ ਇੰਡੀਆ ਦੇ ਵਿੱਚ ਸੀ ਉਸ ਨੂੰ ਅਰੈਸਟ ਕਰ ਲਿਆ ਤੇ 7 ਸਾਲ ਹੋ ਗਏ ਹਜੇ ਵੀ ਜਿਹੜੀਆਂ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਉਸ ਨੂੰ ਰੱਖਿਆ ਗਿਆ ਆ। ਕੋਈ ਉਹਦਾ ਕਿਸੇ ਤਰ੍ਹਾਂ ਦਾ ਅਪਰਾਧਿਕ ਪਿਛੋਕੜ ਨਹੀਂ ਹੈਗਾ, ਵਾਂਟਡ ਵੀ ਨਹੀਂ ਸੀ ਪੁਲਿਸ ਨੂੰ, ਤੇ ਕੋਈ ਸਬੂਤ ਵੀ ਨਹੀਂ ਉਹਦੇ ਅਗੇਂਸਟ ਪੇਸ਼ ਕਰ ਸਕੇ ਹਜੇ ਤੱਕ। ਪਰ ਸ਼ਰੇਆਮ ਧੱਕਾ ਜਿਹੜਾ ਆ ਇਹ ਹੈਗਾ ਆ। ਸੋ ਇਸ ਧੱਕੇ ਦੇ ਉਲਟ ਕਿੰਨੇ ਕੁ ਲੋਕ ਬੋਲਦੇ ਆ, ਕਿੰਨਾ ਕੁ ਮੀਡੀਆ ਬੋਲਦਾ ਆ, ਇਹ ਸਾਰਿਆਂ ਨੂੰ ਬੜੀ ਧਿਆਨ ਰੱਖਣ ਜੋ ਗੱਲ ਹੈਗੀ ਆ। ਨਿੱਕੀਆਂ ਗੱਲਾਂ ਦੇ ਉੱਤੇ ਆਪਾਂ ਰੌਲਾ ਪਾਉਂਦੇ ਰਹਿੰਦੇ ਆ, ਜਿਹੜੇ ਵੱਡੇ ਇਸ਼ੂ ਹੈਗੇ ਆ ਉਹਨਾਂ ਦੇ ਉੱਤੇ ਆਪਾਂ ਜਿਹੜੇ ਆ ਚੁੱਪ ਕਰ ਜਾਂਦੇ ਆ। ਉਹ ਕਿਉਂਕਿ ਆਪਾਂ ਨੇ ਇੰਡੀਆ ਜਾਣਾ ਹੁੰਦਾ, ਉੱਥੇ ਜਾ ਕੇ ਇੰਡੀਆ ਦਾ ਵੀਜ਼ਾ ਲੈਣਾ ਹੁੰਦਾ ਹੈਗਾ। ਮਾੜੀਆਂ ਗੱਲਾਂ ਦੇ ਉੱਤੇ ਬੜੇ ਜਿਹੜੇ ਆ ਟਿਕਟੌਕ, ਫੇਸਬੁੱਕ ਤੇ YouTube ਤੇ ਕਮੈਂਟ ਪਾਉਂਦੇ ਰਹਿੰਦੇ ਹੈਗੇ ਆ। ਸੋ ਆਪਣਾ ਇੱਕ ਭਰਾ 7 ਸਾਲਾਂ ਤੋਂ ਨਿਰਦੋਸ਼ ਸ਼ਰੇਆਮ ਭਾਰਤ ਦੀ ਸਰਕਾਰ ਨੇ ਅੰਦਰ ਰੱਖਿਆ ਹੋਇਆ ਆ। ਸੋ ਸਾਨੂੰ ਜਿਹੜਾ ਆ ਉਹਨੂੰ ਛੁਡਾਉਣ ਦੇ ਲਈ ਹਰ ਇੱਕ ਤਾਈਂ ਆਵਾਜ਼ ਪਹੁੰਚਾਉਣੀ ਚਾਹੀਦੀ ਹੈਗੀ ਆ। ਹੋਪਫੁਲੀ ਹੁਣ ਇੰਗਲੈਂਡ ਦੇ ਵਿੱਚ ਤਨਮਨਜੀਤ ਸਿੰਘ ਢੇਸੀ ਹੁਣੀ ਉਹਨਾਂ ਨੂੰ ਕਾਫੀ ਵੱਡਾ ਅਹੁਦਾ ਵੀ ਮਿਲਿਆ ਆ। ਉਹ ਇੱਕ ਵਾਰੀ ਫੇਰ ਇਸ ਇਸ਼ੂ ਦੇ ਉੱਤੇ ਭਾਰਤ ਸਰਕਾਰ ਦੇ ਨਾਲ ਗੱਲਬਾਤ ਕਰਨਗੇ। ਜੀ ਬਿਲਕੁਲ। ਤੇ ਜਸਪਾਲ ਸਿੰਘ ਮੰਝਪੁਰ ਜੀ ਨਾਲ ਆਪਾਂ ਇੱਕ ਇੰਟਰਵਿਊ ਵੀ ਕੀਤਾ ਸੀਗਾ ਪੰਜਾਬੀ ਰੇਡੀਓ ਐਸੇ ਦੇ ਇਸੇ ਮੰਚ ਦੇ ਉੱਤੇ। ਉਹ ਇੰਟਰਵਿਊ ਵੀ ਤੁਸੀਂ ਸੁਣ ਸਕਦੇ ਹੋ, ਹੁਣ ਵੀ ਉਹ ਹੈ ਪੰਜਾਬੀ ਰੇਡੀਓ ਐਸੇ ਦੇ ਉੱਤੇ। ਤੇ ਉਹਦੇ ਵਿੱਚ ਵੀ ਉਹਨਾਂ ਨੇ ਇਸ ਕੇਸ ਦਾ ਵੀ ਤੇ ਹੋਰ ਕੇਸਾਂ ਦਾ ਜਿਹਦੇ ਵਿੱਚ ਮਿਨੋਰਟੀ ਨਾਲ ਰਿਲੇਟਡ ਜਾਂ ਸਿੱਖਾਂ ਦੇ ਨਾਲ ਰਿਲੇਟਡ ਜਿਹੜੇ ਕੇਸਿਸ ਨੇ, ਉਹਨਾਂ ਕੇਸਿਸ ਦੇ ਵਿੱਚ ਏਜੰਸੀਆਂ ਦੀ ਕੀ ਭੂਮਿਕਾ ਹੈ, ਏਜੰਸੀਆਂ ਕਿਵੇਂ ਉਹਨਾਂ ਕੇਸਾਂ ਨੂੰ ਲੜਦੀਆਂ ਨੇ, ਤੇ ਅਦਾਲਤਾਂ ਜੁਡੀਸ਼ਰੀ ਸਿਸਟਮ ਦੇ ਵਿੱਚ ਉਹ ਕੇਸ ਕਿਸ ਤਰੀਕਾਕਾਰ ਦੇ ਨਾਲ ਦੇਖੇ ਜਾਂਦੇ ਨੇ, ਉਹਦੇ ਬਾਰੇ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਕੀਤੀ ਹੈ। ਤੇ ਹਰਜੋਤ ਸਿੰਘ ਜੀ, ਇੱਥੇ ਆਪਣਾ ਜਿਹੜਾ ਸਮਾਂ ਜੀ ਖਬਰਾਂ ਦਾ ਸਮਾਪਤੀ ਵੱਲ ਹੈ, ਤੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।